ਇਹ ਜਿਸ ਤਰ੍ਹਾਂ ਨਾ ਇਹ ਤੇ ਇੱਕ ਸਾਈਡ ਭਰੋਈ ਇਹਨਾਂ ਦੀ, ਇਸ ਤਰ੍ਹਾਂ ਦੀ ਦੂਸਰੀ ਸਾਈਡ ਭਰੋਣੀ, ਫਿਰ ਦੋਨਾਂ ਸਾਈਡਾਂ ਦੇ ਆ ਕੇ ਤੇ ਇੰਜ ਅਸੀਂ ਨਾ ਇਹ ਡੋਰੀ ਭਰਾਣੀ ਹੈ। ਆਹ ਸ਼ਾ ਬਣਨੀ ਹੈ। ਇਹਨੂੰ ਅਸੀਂ ਇਹ ਖਾਲੀ ਹੈ, ਹਾਂ ਇਹ ਹੁਣ ਖਾਲੀ ਹੈ, ਅਸੀਂ ਇਹਦੇ ਉੱਤੇ ਇਹਨੂੰ ਫਿੱਟ ਕਰਨਾ ਹੈ। ਹਾਂ। ਫਿੱਟ ਤੋਂ ਬਾਅਦ ਜਿਵੇਂ ਇਹ ਮੁੰਡਾ ਭਰੋਈ ਕਰ ਰਿਹਾ ਹੈ, ਆਹ ਇਹਨੂੰ ਭਰੋਈ ਹੋਣੀ ਹੈ ਇਹਦੀ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਜਿੱਧਰ ਗਿਆ ਲਾੜਾ ਉਧਰ ਜੰਜ ਤੇ ਲਾਗ। ਕੰਮ ਉਹ ਆ ਜਿਹੜਾ ਧਿਆਨ ਆਪਣੇ ਵਾਲੇ ਪਾਸੇ ਖਿੱਚ ਲਵੇ। ਕਿਤੇ ਦੂਰ ਸਾਜ਼ ਵੱਜਦਾ ਹੋਵੇ ਨਾ, ਜਿੱਦਾਂ ਦਾ ਵੀ ਵੱਜਦਾ ਹੋਵੇ, ਬੰਦੇ ਦਾ ਧਿਆਨ ਉਧਰ ਹੋ ਜਾਂਦਾ। ਇੱਕ ਵਾਰੀ ਸਾਜ਼ ਆਪਣੇ ਵੱਲ ਧਿਆਨ ਖਿੱਚਦਾ, ਤੇ ਜਿਹੜੇ ਸਾਜ਼ ਬਣਾਉਂਦੇ ਆ ਉਹ ਵੀ ਇੱਕ ਵਾਰੀ ਬੰਦੇ ਨੂੰ ਨਾ ਇਦਾਂ ਖਿੱਚ ਪਾਉਂਦੇ ਆ। ਅਸੀਂ ਬੜੀ ਖਾਸਾ ਟਾਈਮ ਹੋ ਗਿਆ, ਅਸੀਂ ਪਤਾ ਕਰਦੇ ਸੀ ਵੀ ਤਬਲਾ ਕਿੱਥੇ ਬਣਦਾ। ਤੇ ਅੱਜ ਅਸੀਂ ਬੈਠੇ ਆ ਇਸ ਟਾਈਮ ਡਿਜਕੋਟ ਸ਼ਹਿਰ ਦੇ ਵਿੱਚ। ਡਿਜਕੋਟ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਇੱਥੇ ਬੰਦੇ ਆਪਣੇ ਹੱਥਾਂ ਨਾਲ ਤਬਲਾ ਬਣਾ ਰਹੇ ਆ। ਤੇ ਇੱਕ ਤੁਹਾਨੂੰ ਇਹ ਵੀ ਕਹਿ ਲਓ ਵੀ ਪੁਰਾਣੀ ਦਾਸਤਾਨ ਜਿਹੜੀ ਅਸੀਂ ਚੇਤੇ ਕਰਨ ਵਾਸਤੇ ਆਏ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਤੁਹਾਡਾ ਨਾਮ ਕੀ ਹੈ ਜੀ? ਇਸਰਾਰ ਹੁਸੈਨ ਇਸਰਾਰ ਹੁਸੈਨ ਸਾਹਿਬ ਜੀ। ਇਸਰਾਰ ਸਾਹਿਬ, ਇਹ ਕਿੰਨਾ ਕੁ ਪੁਰਾਣਾ ਕੰਮ ਆ ਤੁਹਾਡਾ ਜੀ? ਇਹ ਕੰਮ ਤਾਂ ਜੀ ਅਰਸਾ ਹੀ ਹੋ ਗਿਆ। ਸਾਡੇ ਸਿਆਣੇ ਜਿਹੜੇ ਸੀਗੇ ਨਾ, ਮੁਸ਼ਤਾਕ ਹੁਸੈਨ ਗੋਗਾ, ਹਾਂ। ਇਹ ਹਿੰਦੁਸਤਾਨ ਤੋਂ ਕੰਮ ਚੱਲ ਰਿਹਾ ਹੈ। ਅੱਛਾ, ਮੁਸ਼ਤਾਕ ਹੁਸੈਨ ਗੋਗਾ ਤੁਹਾਡੇ ਬਜ਼ੁਰਗ ਸੀ? ਮੇਰੇ ਨਾਨਾ ਜੀ ਸੀ। ਮਾਸ਼ਾਅੱਲਾ। ਇਹ ਸਾਡੇ ਨਾਨਾ ਜੀ ਦਾ ਕੰਮ ਹੈ। ਫਿਰ ਮਾਮੂ ਜੀ ਨੇ ਕੰਮ ਕੀਤਾ। ਅੱਛਾ। ਫਿਰ ਉਸ ਤੋਂ ਬਾਅਦ ਤਾਲੀਮ ਤਾਂ ਨਹੀਂ ਇੰਨੀ ਲਈ, ਲੇਕਿਨ ਇਹ ਕੰਮ ਸਾਨੂੰ ਉਹਨਾਂ ਨੇ ਹੁਨਰ ਦੇ ਦਿੱਤਾ ਲੈ ਵੀ ਕਿਤੇ ਵੀ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਬਾਕੀ ਅਲਹਮਦੁਲਿਲਾ ਸ਼ੁਕਰ ਹੈ ਮਾਲਕ ਦਾ। ਤੇ ਤੁਹਾਨੂੰ ਕਰਦਿਆਂ ਕਿੰਨਾ ਟਾਈਮ ਹੋ ਗਿਆ? ਮੈਨੂੰ ਤਕਰੀਬਨ ਹੋ ਗਿਆ 35 ਸਾਲ ਹੋ ਗਏ ਮੈਨੂੰ ਕੰਮ ਕਰਦੇ। 35 ਸਾਲ? ਹਾਂਜੀ। ਇੱਥੇ ਹੀ ਕਰ ਰਹੇ? ਮੁਸਲਸਲ ਹਾਂ, ਇੱਥੇ ਕੰਮ ਕੀਤਾ। ਕੋਈ 2-3 ਸਾਲ ਮੈਂ ਲਾਹੌਰ ਵੀ ਕੀਤਾ। ਹਾਂ। ਅਲਹਮਦੁਲਿਲਾ ਸ਼ੁਕਰ ਹੈ ਮਾਲਕ ਦਾ, ਮਿਹਨਤ ਕੀਤੀ। ਤੁਸੀਂ ਉਧਰੋਂ ਆਏ ਸੀ ਇੰਡੀਆ ਚੋਂ? ਸਾਡਾ ਨਾਨੇ ਉਧਰ ਆਏ ਸੀਗੇ, ਸਾਡਾ ਦਾਦਾ ਵੀ ਉਧਰੋਂ ਆਇਆ, ਸਾਡਾ ਨਾਨਾ ਵੀ ਉਧਰ ਹੀ ਆਇਆ ਸੀ, ਲੇਕਿਨ ਮੇਰੀ ਪੈਦਾਇਸ਼ ਇੱਥੇ ਦੀ ਹੈ। ਤੇ ਆ ਕੇ ਇੱਥੇ ਬੈਠੇ ਸੀ ਇੱਥੇ ਡਿਜਕੋਟ? ਡਿਜਕੋਟ ਆ ਕੇ ਬੈਠੇ। ਸਟੇ ਸਾਡਾ ਲਾਹੌਰ ਹੋਇਆ ਸੀਗਾ। ਹਾਂ। ਉਸ ਤੋਂ ਬਾਅਦ ਫਿਰ ਬਕਾਇਆ ਰਿਸ਼ਤੇਦਾਰ ਇੱਥੇ ਆ ਗਏ, ਤੇ ਫਿਰ ਉਹ ਸਾਡੇ ਨਾਨਾ ਜੀ ਵੀ ਇੱਥੇ ਹੀ ਆ ਗਏ। ਹਾਂ। ਡਿਜਕੋਟ ਜੀ ਇੱਕ ਬੜੀ ਤਾਰੀਖ ਆ, ਬੜਾ ਪੁਰਾਣਾ ਇਹ ਕਸਬਾ, ਹੁਣ ਤਾਂ ਬਹੁਤ ਵੱਡਾ ਸ਼ਹਿਰ ਬਣ ਗਿਆ। ਅੱਛਾ, ਇਹਦੇ ਵਿੱਚ ਜਿਹੜਾ ਤਬਲਾ ਬਣਦਾ ਸੀ ਲੱਕੜ ਦਾ, ਹਾਂਜੀ। ਅੱਜ ਉਦਾਂ ਹੀ ਬਣ ਰਿਹਾ ਜਾਂ ਇਹਦੇ 'ਚ ਕੋਈ ਬਦਲਾਅ ਆਇਆ? ਨਹੀਂ ਜੀ, ਉਸ ਤਰ੍ਹਾਂ ਹੀ ਬਣ ਰਿਹਾ। ਜਿਹੜਾ ਕੋ ਲੱਕੜ ਦਾ ਇਸਤੇਮਾਲ ਕਰ ਰਿਹਾ, ਲੱਕੜ ਦਾ ਕਰ ਰਿਹਾ। ਜਿਹੜਾ ਕੋ ਤਾਂਬੇ ਦਾ ਕਰਨਾ ਚਾਹੁੰਦਾ ਤਾਂਬੇ ਦਾ ਕਰ ਰਿਹਾ। ਕੋਈ ਜਿਹੜਾ ਕੋਈ ਇਸ ਤਰ੍ਹਾਂ ਚਾਹੁੰਦਾ ਤਾਂ ਉਹਨੂੰ ਫਿਰ ਇਸ ਤਰ੍ਹਾਂ ਤਿਆਰ ਕਰਕੇ ਦੇਣਾ ਉਹਨੂੰ। ਹਾਂ। ਇੰਨਾ ਸਾਰਾ ਸਮਾਨ ਪਿਆ, ਤਿਆਰ ਕੀਤਾ ਵੀ ਪਿਆ ਹੈ। ਇਹ ਢੋਲਕਾਂ ਪਈਆਂ ਨੇ, ਤੁਮ ਕਨਾਰੀਆਂ, ਬਾਹਰ ਵਾਹ। ਕਾਂਗੋ ਪਏ ਨੇ, ਹਾਂ। ਇਹ ਤੁਸੀਂ ਦੇਖ ਸਕਦੇ ਆ। ਵਾਹ, ਇਹ ਵਾਹ। ਤਿਆਰ ਹੈਗੇ ਨੇ। ਹਾਂ। ਇਹ ਡਰਮ ਸੈੱਟ ਨੇ। ਡਰਮ ਸੈੱਟ? ਇਹ ਡਰਮ ਸੈੱਟ ਵੀ ਕਿਹਾ ਜਾਂਦਾ, ਇਹਨੂੰ ਕਾਂਗੋ ਵੀ ਕਿਹਾ ਜਾਂਦਾ ਹੈ। ਅੱਛਾ, ਇੱਕ ਤਬਲੇ ਦੇ ਵਿੱਚ ਕਿਹੜੀ ਸ਼ੈ ਵਰਤਣੀ ਪੈਂਦੀ ਤੁਹਾਨੂੰ, ਵੀ ਕੀ ਇਹਦੇ 'ਚ ਲੱਗਦਾ? ਇੱਕ ਤਾਂ ਲੱਕੜ ਦਾ ਹੋ ਗਿਆ ਢੋਲ ਜਿਹਾ। ਹਾਂਜੀ, ਇੱਕ ਲੱਕੜ ਦਾ ਹੁੰਦਾ ਹੈ। ਇੱਕ ਜ਼ਿਆਦਾ ਜਿਹੜਾ ਸਟੂਡੈਂਟ ਹੈਗਾ ਆ ਉਹ ਲੋਹੇ ਦਾ ਵੀ ਇਸਤੇਮਾਲ ਕਰਦੇ ਨੇ, ਡੁੱਗੀ ਕਿਹਾ ਜਾਂਦਾ ਹੈ। ਨਹੀਂ, ਇਹਦੀ ਗੱਲ ਕਰਦੇ ਆ ਮੁੜ। ਇਹਦੀ ਗੱਲ ਮੈਂ ਕਰਦਾ ਵੀ ਇਹਦੇ 'ਚ ਇੱਕ ਲੱਕੜ ਆ, ਉੱਤੇ ਆਹ ਚਮੜਾ, ਉੱਤੇ ਚਮੜਾ ਹੈ। ਇਹ ਹੁੰਦਾ ਆ ਪਿਓਰ ਬੱਕਰੇ ਦਾ। ਬੱਕਰੇ ਦਾ? ਬੱਕਰੇ ਦਾ। ਅੱਛਾ। ਇਹ ਉੱਪਰ ਮਸਾਲਾ ਲੱਗਦਾ ਇਹਦੇ। ਬੜੀ ਮਿਹਨਤ ਦਾ ਕੰਮ ਹੈ। ਜਿਹੜੀ ਇਹ ਲੱਕੜ ਹੈ ਕਿੱਥੋਂ ਆਉਂਦੀ ਜੀ? ਇਹ ਕੁਜਰਾਂ ਵੀ ਆਉਂਦੀ ਆ, ਸਿਆਲਕੋਟ ਵੀ ਆਉਂਦੀ ਆ, ਲਾਹੌਰ ਵੀ ਮੰਗਾਈ ਦੀ ਹੈ। ਇਹ ਹੈ ਕਾਹਦੀ ਲੱਕੜ ਜੀ? ਇਹ ਟਾਲੀ ਵੀ ਹੈ, ਕਿੱਕਰ ਵੀ ਹੈ, ਅੰਬ ਦੀ ਵੀ ਵਿੱਚ ਆਉਂਦੀ ਹੈ। ਇਹ ਤੁਹਾਨੂੰ ਜਿਹੜਾ ਵਿਚਲਾ ਲੱਕੜ ਆ ਇਹ ਬਣੀ ਬਣਾਈ ਉੱਥੋਂ ਆ ਜਾਂਦੀ? ਹਾਂਜੀ, ਤਿਆਰ ਆਉਂਦੀ ਹੈ। ਇੱਕ ਪੀਸ ਚੁੱਕ ਕੇ ਫੜਾ, ਜਿਹੜਾ ਮਰਜ਼ੀ ਇਹ ਫੜਾ, ਇਹ ਫੜਾ। ਇਹ ਦੇਖੋ। ਹਾਂ ਹਾਂ ਹਾਂ। ਇਹ ਬੜੀ ਮਿਹਨਤ ਦਾ ਕੰਮ ਹੈ। ਜਿਹੜੇ ਕਰਦੇ ਇਹਨਾਂ ਦਾ ਉਹਨਾਂ ਦਾ ਕੰਮ ਦਾ ਜਿਹੜਾ ਹੈਗਾ ਉਹਨਾਂ ਦਾ ਆਪਣਾ ਹਿਸਾਬ ਹੈ। ਹਾਂ, ਉਹ ਲੱਕੜ ਦੀ ਬਣਾ ਕੇ। ਹਾਂਜੀ, ਸਾਨੂੰ ਤੇ ਤਿਆਰ ਮਿਲਣਾ ਹੈ, ਉਹਨਾਂ ਨੂੰ ਪੀਸ ਤਿਆਰ ਕਰਕੇ ਦੇਣਾ। ਆ ਕਿੱਕਰ ਦੀ? ਟਾਲੀ ਹੈ, ਕਿੱਕਰ ਹੈ, ਅੰਬ ਹੈ। ਆ ਸਾਰਾ ਉਹੀ ਪਏ ਹੈ? ਹਾਂਜੀ, ਸਾਰੇ ਨਏ ਪਏ। ਅੱਛਾ ਅੱਛਾ। ਇਹਦੇ ਉੱਤੇ ਜਦੋਂ ਇਹ ਆ ਜਾਂਦੀ ਹੈ ਫਿਰ ਤੁਸੀਂ ਇਹਦੇ ਤੇ ਕੀ ਲਾਉਂਦੇ ਹੈਗਾ? ਇਹਨੂੰ ਤਿਆਰ ਕਰਨਾ, ਅਸੀਂ ਇਹਨੂੰ ਉੱਪਰ ਚੜਾਉਣਾ। ਇਹਦੇ ਇਹ ਤਿਆਰ ਕਰਕੇ ਰੱਖੇ ਨੇ ਸਾਦੇ ਹੈ। ਹਾਂ। ਤੇ ਫਿਰ ਜਿਹੜਾ ਫਿਰ ਸਿਆਜ ਦਾ ਆਣਾ ਹੈ ਉਹ ਫਿਰ ਸਿਆਜ ਦਾ ਉੱਪਰ ਲਾ ਕੇ ਤੇ ਅਸੀਂ ਜਿਹੜਾ ਨਾ ਇਹਨੂੰ ਅਸੀਂ ਨਾ ਉਹਦੇ ਕੁਦੇ ਖਚਾਈ ਕਰ ਦੇਣੀ ਅਸੀਂ। ਇਹ ਇੱਕ ਵਾਰੀ ਤਾਂ ਉਂਝ ਬਣਾਇਆ ਹੋਇਆ ਨਾ ਇਹਨਾਂ ਨੇ? ਹਾਂਜੀ, ਇਹ ਸਾਡਾ ਵੈਸੇ ਹੈ। ਆਹ ਸ਼ਾ ਬਣਨੀ ਹੈ। ਇਹਨੂੰ ਅਸੀਂ ਇਹ ਖਾਲੀ ਹੈ। ਹਾਂ। ਇਹ ਹੁਣ ਖਾਲੀ ਹੈ, ਅਸੀਂ ਇਹਦੇ ਉੱਤੇ ਇਹਨੂੰ ਫਿੱਟ ਕਰਨਾ ਹੈ। ਫਿੱਟ ਤੋਂ ਬਾਅਦ ਜਿਵੇਂ ਇਹ ਮੁੰਡਾ ਪਰੋਈ ਕਰ ਰਿਹਾ ਹੈ, ਹਾਂ, ਇਹਨੂੰ ਪਰੋਈ ਹੋਣੀ ਹੈ ਇਹਦੀ। ਇਹ ਪਰੋਈ ਕਾਦੀ ਹੋ ਰਹੀ ਹੈ ਜੀ? ਇਹ ਪਲਾਸਟਿਕ ਬੱਦਰ ਹੈ।
ਅੱਛਾ, ਇਹ ਪੱਕੀ ਹੁੰਦੀ? ਇਹ ਪੱਕੀ ਹੁੰਦੀ ਹੈ, ਇਹ ਨਹੀਂ ਜਾਂਦੀ ਕਿਤੇ? ਨਹੀਂ ਜਾਂਦੀ ਕਿਤੇ ਵੀ। ਹਾਂ। ਬਕਾਇਆ ਇੰਡੀਅਨ ਵੀ ਆਉਂਦੀਆਂ ਨੇ, ਲੋਕਾਂ ਨੂੰ ਬਹੁਤ ਹੁਣ ਜ਼ਿਆਦਾ ਮਹਿੰਗੀਆਂ, ਗਾਹਕ ਨਹੀਂ ਪਸੰਦ ਕਰਦਾ ਹੈਗਾ। ਹਾਂ ਹੁਣ ਆਰਟੀਫੀਸ਼ੀਅਲ ਕੰਮ ਦਾ ਉਹ ਖਰਚਾ ਵੀ ਇਹਦਾ ਘੱਟ ਜਾਣਾ। ਹੁਣ ਕੰਮ ਦੀ ਹੈ ਨਾ, ਮਹਿੰਗਾਈ ਬਹੁਤ ਹੈ, ਮਹਿੰਗਾਈ ਬਹੁਤ। ਮਹਿੰਗਾਈ ਬਹੁਤ ਹੈ। ਚਮੜਾ ਮਿਲਦਾ ਆ, ਫਿਰ ਉਹਨੂੰ ਲਿਆਵੋ, ਸਾਫ਼ ਕਰੋ, ਧੋਵੋ। ਉਹ ਜੇ ਕੋਈ ਜ਼ਿਆਦਾ ਧੋਈ ਧੂਈ ਪਾ ਦਈਏ ਤੇ ਬਿੱਲ ਨਹੀਂ ਜਾਣ ਛੱਡਦੇ ਹੈਗੇ, ਹਾਂ। ਟੈਕਸ ਨਹੀਂ ਜਾਣ ਛੱਡਦੇ। ਹੁਣ ਉਹਨਾਂ ਕੰਮ ਦਾ ਜੋ ਹਿਸਾਬ ਪਹਿਲਾਂ ਸੀਗਾ ਨਾ, ਹੁਣ ਨਹੀਂ ਹੈਗਾ, ਉਹ ਅਗਲਾ ਨਹੀਂ ਹੈ। ਅਗਲਾ ਨਹੀਂ ਮੈਂ ਹੈ। ਇਹੀ ਪੁੱਛਣ ਲੱਗਾ ਸੀਗਾ ਵੀ ਅੱਗੇ ਤੁਸੀਂ ਤੱਕ ਪੁਰਾਣੇ ਕਰਦੇ ਆ ਰਹੇ ਨਾ ਆਪਣੇ ਹਾਂਜੀ, ਬਜ਼ੁਰਗਾਂ ਸ਼ੁਕਰ ਹੈ ਮਾਲਕ ਦਾ, ਬਜ਼ੁਰਗਾਂ ਦਾ। ਅੱਗੇ ਤੇ ਹੁਣ ਦੀ ਮੰਗ 'ਚ ਫਰਕ ਆ, ਕੀ ਸ਼ਾਇਦ ਫਰਕ ਪਿਆ? ਫਰਕ ਇੰਨਾ ਕੁ ਆ, ਹੁਣ ਮਜ਼ਦੂਰ ਤਬਕਾ ਜਿੰਨਾ ਵੀ ਹੈ ਨਾ, ਉਹਨੂੰ ਜ਼ਿਆਦਾ ਹੁਣ ਜਿਹੜਾ ਉਹਨਾਂ ਕੋਲ ਡਿਮਾਂਡ ਨਹੀਂ ਹੈਗੀ ਪੈਸੇ ਦੀ। ਅੱਛਾ। ਅੱਗੇ ਖੁਸ਼ਹਾਲੀ ਸੀਗੀ, ਹੂੰ। ਕੋਈ 10 ਰੁਪਏ ਖੁਸ਼ ਹੋ ਕੇ। ਹੁਣ 25 ਦਸੰਬਰ ਆ ਰਿਹਾ ਹੈ, ਹਾਂ। ਹੁਣ 25 ਦਸੰਬਰ ਤੇ ਇਹ ਆ ਕੇ ਵੀ ਜਿਹੜੇ ਬੰਦੇ ਨਾ ਕੰਮ ਕਰਾਉਣ ਤੇ ਬੜੇ ਸੋਚ ਸਮਝ ਕੇ ਆਉਂਦੇ। ਨਹੀਂ ਤੇ ਇਹਨਾਂ ਦਿਨਾਂ ਦੇ ਵਿੱਚ ਸਾਡਾ ਖਾਜ ਕਰਨ ਦਾ ਟਾਈਮ ਨਹੀਂ ਹੁੰਦਾ। ਹਾਂ। ਇਹ ਤੁਹਾਡਾ ਸੀਜ਼ਨ? ਇਹ ਸੀਜ਼ਨ ਹੈ ਸਾਡਾ। ਇਹ ਨਵਾਂ 25 ਦਸੰਬਰ ਦਾ ਹੋ ਗਿਆ, ਨਵਾਂ ਸਾਲ ਹੋ ਗਿਆ, ਜਦੋਂ ਪਹਿਲੀ ਆਉਂਦੀ ਹੈ ਬਹੁਤ ਫਿਰ ਆਮਦ ਰਫਤ ਦੇ ਮੁਤਾਬਕ ਹੈ ਨਾ, ਬੜਾ ਰਸ਼ ਹੁੰਦਾ ਹੈ। ਲੇਕਿਨ ਹੁਣ ਮਜ਼ਦੂਰ ਤਬਕਾ ਆ, ਸਟੂਡੈਂਟ ਬੱਚੇ ਆ, ਬੜੇ ਫਿਰ ਅੱਖਿਆ ਹੀ ਹੁੰਦੀ ਉਹਨਾਂ ਦੀ ਇਸ ਪਾਸੇ। ਇਹ ਵਿਆਹ ਸ਼ਾਦੀਆਂ ਦਾ ਵੀ ਤੁਹਾਨੂੰ ਫਰਕ ਪੈਂਦਾ? ਵਿਆਹ ਖੁਸ਼ਹਾਲੀ ਨਾਲ ਸਾਡਾ ਕੰਮ ਹੈ। ਖੁਸ਼ਹਾਲੀ ਨਾਲ। ਮੇਲੇ ਕੰਮ ਹੈਗੇ, ਮੇਲੇ ਚੱਲ ਰਹੇ ਆ ਤਾਂ ਸਾਡਾ ਕੰਮ ਚੱਲ ਰਿਹਾ ਹੈ। ਹੂੰ। ਮੇਲੇ ਬੰਦ ਹੈ ਤਾਂ ਅਸੀਂ ਵੀ ਬੰਦ ਹੈ। ਹੂੰ। ਜਿੱਥੇ ਜਿੱਥੇ ਵੀ ਮੇਲੇ ਠੇਲਿਆਂ 'ਚ ਵਿਆਹਾਂ ਸ਼ਾਦੀਆਂ, ਜਿੱਥੇ ਜਿੱਥੇ ਵੀ ਧਮਾਲ ਪੈ ਰਹੀ ਆ, ਆਪਣਾ ਰੌਣਕ ਮੇਲਾ ਹੋ ਰਿਹਾ, ਉਹਦੇ ਮਗਰ ਆਹ ਹੱਥ ਆ ਜਿਹੜੇ ਤੁਸੀਂ ਦੇਖ ਰਹੇ ਆ ਇਸ ਟਾਈਮ, ਆਹ ਹੱਥ ਜਿਹੜੇ ਕੰਮ ਕਰ ਰਹੇ ਉਹ ਲੱਕੜ ਫੜਾਏ ਜੋ ਗੁਟਕੇ ਜੇ, ਇਹ ਜੀ ਜਿੱਦਾਂ ਆ ਪਾਏ ਹੋਏ ਇਹਨੂੰ, ਇਹ ਹਾਂਜੀ, ਇਹ ਕਿਉਂ ਇਹ ਇਹਨਾਂ ਨੂੰ ਐਸ ਹੁਣ ਚੜਾਏ ਨੇ ਇਹਨਾਂ ਅਸੀਂ। ਹੂੰ। ਇਹ ਹੁਣ ਇਹਨਾਂ ਚੋਂ ਜਦੋਂ ਖਚਾਈ ਪੂਰੀ ਕਰਨੀ ਹੈ ਤੇ ਇਹਨਾਂ ਦੇ 8 ਗੱਟੇ ਚੜਨੇ ਆ। 8 ਘੰਟੇ? 8 ਗੱਟੇ ਚੜਨੇ ਆ ਤੇ ਫਿਰ ਇਹਨਾਂ ਨੂੰ ਇਹਦੀ ਟਿਊਨ ਦੇਖਣੀ ਹੈ। ਹਾਂ। ਜਿਸ ਨੂੰ ਥੱਲੇ ਆ ਉਹਨਾਂ ਨੂੰ ਫਿਰ ਟਿਊਨ ਕਰਕੇ ਉਹਨਾਂ ਨੂੰ ਸੈੱਟ ਕਰਨਾ ਪੈਂਦਾ, ਕੱਸਣ ਵਾਸਤੇ? ਕੱਸਣ ਵਾਸਤੇ। ਅੱਛਾ, ਲੱਕੜ ਤਾਂ ਜੀ ਤੁਹਾਡੇ ਕੋਲ ਬਣੀ ਬਣਾਈ ਆ ਗਈ, ਖੜ ਜਾ, ਲੱਕੜ ਤੁਹਾਡੇ ਕੋਲ ਬਣੀ ਬਣਾਈ ਆ ਗਈ। ਹਾਂਜੀ। ਜਿਹੜਾ ਬਾਕੀ ਦਾ ਕੰਮ ਆ, ਜਿਵੇਂ ਆ ਮੁੰਡੇ ਲੱਗੇ ਹੋਏ ਆ, ਹਾਂਜੀ, ਤੇ ਇਹ ਕਿੰਨੇ ਟਾਈਮ ਦੇ ਵਿੱਚ ਇੱਕ ਤਬਲਾ ਤੁਹਾਡਾ ਤਿਆਰ ਹੋ ਜਾਂਦਾ? ਅਗਰ ਅਸੀਂ ਇਹ ਕੰਮ ਨਾ ਪਹਿਲਾਂ ਕੀਤਾ ਹੋਵੇ ਜਿਹੜਾ, ਹਾਂ ਹਾਂ ਹਾਂ। ਇਹਨੂੰ ਤਿਆਰ ਕਰਦੇ ਆ ਵੀ ਸਾਨੂੰ ਤਕਰੀਬਨ 5-6 ਘੰਟੇ ਲੱਗ ਜਾਂਦੇ। ਅੱਛਾ, ਇਹਨੂੰ ਬਣਾਉਂਦੇ ਆ? ਇਹਨੂੰ ਬਣਾਉਂਦੇ ਆ। ਠੀਕ ਆ। ਇਹ ਖਾਲੀ ਮੈਦਾਨ ਹੈ, ਇਹਨੂੰ ਖਚਾਈ ਕਰਨੀ, ਇਹਨੂੰ ਸੁਕਾਉਣਾ, ਇਹ ਰੇਗਮਾਲ ਮਾਰ ਕੇ ਫਿਰ ਇਹਦਾ ਖੱਤ ਬੰਨਣਾ, ਕਿਹਦਾ ਮੁੱਢ ਬੰਨਣਾ ਉੱਪਰ। ਮੁੜ ਬਣ। ਉਸ ਤੋਂ ਬਾਅਦ ਫਿਰ ਇਹ ਕੰਮ ਜਿਹੜੇ ਬੱਚੇ ਕਰ ਰਹੇ ਆ, ਇਹ ਫਿਰ ਹਲਕਾ ਹਲਕਾ ਕਤਰੇ ਕਤਰੇ ਨਾਲ ਦਰਿਆ ਕਹਿੰਦੇ ਭਰਦਾ ਹੈ। ਹਾਂਜੀ ਹਾਂਜੀ। ਖੂਹ ਭਰਦਾ, ਜਿਵੇਂ ਕਹਿੰਦੇ ਮਿਸਾਲ ਦਿੰਦੇ ਸਿਆਣੇ ਲਈ ਵੀ ਕਤਰੇ ਕਤਰੇ ਨਾਲ ਖੂਹ ਭਰਦਾ, ਤੇ ਉਸ ਹਿਸਾਬ ਨਾਲ ਹਲਕੀ ਹਲਕੀ ਇੱਥੇ ਸਿਆਹੀ ਲਾਈ ਜਾਣੀ ਹੈ ਤੇ ਉਹਨਾਂ ਨੇ ਬੱਟੀ ਘਸਾਈ ਜਾਣੀ ਹੈ। ਇਹਦਾ ਜਦੋਂ ਮੁਕੰਮਲ ਹੋਣਾ ਹੈ ਫਿਰ ਉਸ ਤੋਂ ਬਾਅਦ ਫਿਰ ਅਗਲੇ ਦਾ ਮੁਤਮਿਨ ਕਰਨਾ ਪੈਂਦਾ ਗਾਹਕ ਨੂੰ, ਲੈ ਵੀ ਕਿੱਥੇ ਆਣ ਕੇ ਸੈੱਟ ਹੁੰਦਾ। ਨਹੀਂ, ਮੈਂ ਕਿਹਾ ਜੀ ਕਿੰਨਾ ਟਾਈਮ ਕਿੰਨਾ ਲੱਗਦਾ ਇੱਕ ਸੈੱਟ ਨੂੰ ਬਣਾਉਣ? ਇੱਕ ਸੈੱਟ ਮੁਕੰਮਲ ਕਰਦੇ 5-6 ਘੰਟੇ ਲੱਗ ਜਾਂਦੇ। 5-6 ਘੰਟੇ ਲੱਗ। ਉਹ ਜਿਹੜੀ ਮੁੰਡਾ ਕਾਲਕ ਲਾ ਰਿਹਾ, ਇਹਨੂੰ ਤੁਸੀਂ ਕੀ ਸਾਦੇ ਆ? ਇਹਨੂੰ ਸਹੀ ਕਹਿੰਦੇ ਜੀ, ਸਹੀ? ਸਿਆਹੀ। ਸਿਆਹੀ? ਇਹ ਲੋਹੇ ਦਾ ਬਰਾਦਾ ਹੀ ਹੁੰਦਾ ਹੈ। ਅੱਛਾ, ਇਹਦਾ ਕੰਮ ਕੀ ਹੈ ਇਹਦੇ ਵਿੱਚ ਤਬਲੇ 'ਚ? ਇਹਦੀ ਟਿਊਨ ਪੈਦਾ ਕਰਨੀ ਹੈ। ਹਾਂ। ਇਹ ਮਦੀਨ ਹੈ, ਅੱਛਾ। ਇਹ ਮਾਦੀ ਹੈ। ਹਾਂ। ਇਹ ਮਾਦੀ ਨੇ ਤਿਰਖੀ ਆਵਾਜ਼ ਕਰਨੀ ਹੈ। ਅੱਛਾ, ਇਹ ਆਵਾਜ਼ ਦਾ ਫਰਕ ਆ, ਇੱਥੋਂ ਹੋਰ ਆਊਗੀ? ਹਾਂਜੀ, ਇੱਥੋਂ ਨਿਕਲੇਗੀ, ਇੱਥੋਂ ਬੰਦ ਹੋ ਜਾਏਗੀ। ਅੱਛਾ। ਇੰਜ ਹੋਏਗਾ। ਇਹ ਜਿਹੜਾ ਹੈਗਾ ਇਹ ਨਰ ਹੈ, ਇੱਥੇ ਵੀ ਵਜ਼ਨ ਪਾਣਾ ਹੈ ਕਿ ਇਹਦੀ ਆਵਾਜ਼ ਜਿਹੜੀ ਇਹਦਾ ਬੇਸ ਆਵੇ। ਆਵਾਜ਼ ਜ਼ਿਆਦਾ ਇਹਦੀ ਹੁੰਦੀ ਹੈ ਕਿ ਇਹਦੀ ਹੁੰਦੀ ਹੈ? ਦੋਨਾਂ ਦੀ ਹੁੰਦੀ ਹੈ। ਇਹ ਹਾਂ। ਜਿਸ ਤਰ੍ਹਾਂ ਡੈਕ ਚੱਲ ਰਿਹਾ ਹੈ, ਯਾਰ ਇਹਦੀ ਬੇਸ ਬਹੁਤ, ਇਹਦੇ ਹਲਕੀ ਕਰੋ, ਜਨਕਾਰ ਪੈਦਾ ਕਰੋ। ਧਾਮਾ ਬਹੁਤ ਆ, ਇਹਦੀ ਤਬਲਾ ਲਿਆਵੋ, ਹਾਂ। ਉਹ ਫਿਰ ਇਹਦੀ ਸੈਟਿੰਗ ਕਰਨੀ ਪੈਂਦੀ। ਬਲਕਿ ਦੋਵੇਂ ਆਪਣੀ ਆਪਣੀ ਜਗ੍ਹਾ ਤੇ ਕੰਮ ਕਰਦੇ ਆ। ਆਪਣੀ ਆਪਣੀ ਜਗ੍ਹਾ ਤੇ ਕੰਮ ਕਰਦਾ, ਉਹ ਆਪਣੀ ਜਗ੍ਹਾ ਤੇ। ਮਾਦੀ ਨੇ ਆਪਣੀ ਜਗ੍ਹਾ ਕੰਮ ਕਰਨਾ, ਹਾਂਜੀ ਹਾਂਜੀ। ਨਰ ਨੇ ਆਪਣੀ ਜਗ੍ਹਾ ਤੇ ਕੰਮ ਕਰਨਾ। ਤੇ ਗਾਂ ਤੁਹਾਡੇ ਹੁਨਰ ਇਹ ਦਿੱਤਾ ਆਪਣੇ ਮੁੰਡਿਆਂ ਨੂੰ? ਹਾਂਜੀ, ਇਹ ਬੱਚੇ ਬੈਠੇ ਨੇ। ਇਹ ਤੁਹਾਡੇ ਬੱਚੇ ਇਹ? ਹਾਂਜੀ, ਮਾਸ਼ਾਅੱਲਾ। ਬੇਟੇ ਆ। ਮਾਸ਼ਾਅੱਲਾ। ਇੱਕ ਭਤੀਜਾ ਉਧਰ ਕੰਮ ਕਰ ਰਿਹਾ, ਜਿਹੜਾ ਜ਼ਿਆਦਾ ਜਿਹੜਾ ਕੰਮ ਹੈ ਜਿਹੜਾ ਨਾ, ਇਹ ਜਿਹੜਾ ਕੰਮ ਹੈਗਾ ਉਹਨਾਂ ਨੇ ਉਧਰ ਤਿਆਰ ਕਰਨਾ। ਤਿਆਰ ਕਰਨਾ। ਠੀਕ। ਇਹ ਉਧਰੋਂ ਤਿਆਰ ਹੋ ਕੇ ਉਹ ਸੁੱਕਣੇ ਤੇ ਫਿਰ ਮੁੜ ਕੇ ਇਹਨਾਂ ਦੇ ਕੋਲ ਆ ਜਾਣੇ। ਹਾਂ। ਫਿਰ ਇਹਨਾਂ ਨੇ ਉੱਪਰ ਖਿੱਚ ਕੇ ਤੇ ਆਪਣਾ ਜਿਹੜਾ ਕੰਮ ਮਿਹਨਤ ਦਾ ਜਿਹੜਾ ਨਾ ਸੁਰ ਦਾ ਜਿਹੜਾ ਕੰਮ ਇੱਧਰ ਹੋਣਾ। ਤੇ ਇਹ ਕਿੱਥੋਂ ਤੁਹਾਡੇ ਕੋਲ ਲੋਕ ਆਉਂਦੇ ਤੇ? ਅਲਹਮਦੁਲਿਲਾ, ਸ਼ੁਕਰ ਹੈ ਮਾਲਕ ਦਾ। ਹੂੰ। ਬੜੀ ਦੂਰੋਂ ਆਉਂਦੇ, ਅੱਛਾ। ਚੰਗ ਤੱਕ ਆਉਂਦੇ ਆ। ਅਬਦੁਲ ਹਕੀਮ, ਪੀਰ ਮਲ,
ਮੁਲਤਾਨ, ਖਾਨੇਵਾਲ, ਲਾਹੌਰ ਦੇ ਨਜ਼ਦੀਕ ਤੋਂ ਵੀ ਆਉਂਦੇ, ਲਾਹੌਰੋਂ ਵੀ ਆਉਂਦੇ ਆ। ਬਸ ਜਿੱਥੇ ਜਿੱਥੋਂ ਮਾਲਕ ਨੇ ਨਸੀਬ ਦੇ ਵਿੱਚ ਰੋਜ਼ੀ ਲਿਖੀ ਉੱਥੋਂ ਆ ਰਹੇ ਆ। ਤੇ ਜੇ ਕੋਈ ਟੈਲੀਫੋਨ ਕਰਕੇ ਇਦਾਂ ਮੰਗਾਵੇ ਤੇ ਇੱਕ ਜੋੜੀ ਹੈ ਕਿੰਨੇ ਦੀ? ਜੋੜੀ ਇਸ ਟਾਈਮ ਤੇ ਬਹੁਤ ਮਹਿੰਗੀ ਦਿੰਦੇ। ਸਾਡਾ ਹੋਲਸੇਲ ਵਾਲਾ ਹਿਸਾਬ ਹੈ, ਬਜ਼ੁਰਗਾਂ ਤੋਂ ਚੱਲਦਾ ਆ ਕੰਮ। ਸਾਨੂੰ ਤੇ ਇੱਥੇ ਪੂਰੇ ਪੈਸੇ ਮੁਕਾਬਲੇ ਕਹਿਣ ਲੱਗ ਪੈਂਦੇ, ਯਾਰ ਸਾਨੂੰ ਕਿਰਾਇਆ ਦੇ ਦਿਓ, ਅਸੀਂ ਜਾਈਏ, ਪੈਟਰੋਲ ਦਾ ਖਰਚਾ ਚਾਹੀਦਾ ਹੈ। ਹਾਂਜੀ ਹਾਂਜੀ ਅਸੀਂ ਫੇਰ ਦੇਖੀਦਾ ਬਜ਼ੁਰਗਾਂ ਦੇ ਦੌਰ ਤੇ ਆ ਰਹੇ, ਚਲੋ ਕੋਈ ਨਹੀਂ। ਇਸ ਟਾਈਮ ਅਸੀਂ ਨਾ 13,000 ਰੁਪਏ ਦੀ ਜੋੜੀ ਦੇ ਰਹੇ ਹਾਂ। ਇਹ ਬਿੰਨੂ ਚੁੱਕਣਾ ਜੀ, ਮਗਰ ਇਹ ਜੋੜੀ ਚੁੱਕਣਾ ਬਿੰਨੂ। ਇਹ ਜਿਹੜੇ ਪਏ ਇਹ ਇਸ ਤਰੀਕੇ ਦੀ ਕਰਕੇ ਨਾ ਮੁਕੱਬਲ ਤਿਆਰ ਕਰਕੇ ਇਸ ਤਰ੍ਹਾਂ। ਇਹ ਤੇ ਸੈਕਿੰਡ ਹੈਂਡ ਨਾ। ਹਾਂਜੀ ਹਾਂਜੀ ਜਿਹੜੀ ਨਵੀਂ ਜੋੜੀ ਅਸੀਂ ਤਿਆਰ ਕਰਕੇ ਨਾਲ ਲਾ ਕੇ ਨਾ ਬੈਕ ਲਾ ਕੇ 13,000 ਰੁਪਏ ਦੀ ਜੋੜੀ ਦੇ ਰਹੇ ਹਾਂ। ਵਾਹ ਵਾਹ ਵਾਹ। ਅੱਛਾ, ਜਿਹੜਾ ਤਬਲਾ ਬਣਾਉਂਦੇ ਆ ਜਿਹੜੇ ਔਜ਼ਾਰ ਲੱਗਦੇ ਆ, ਹਾਂਜੀ, ਉਹ ਕਿਹੜੇ ਕਿਹੜੇ ਆ? ਸਾਡੇ ਕੋਲ ਜੀ ਇਹ ਸੂਆ ਵੀ ਹੈਗਾ, ਉਹ ਥੋੜੀ ਵੀ ਹੈਗੀ ਹੈ, ਰੰਬੀ ਵੀ ਇਸਤੇਮਾਲ ਹੁੰਦੀ ਹੈ। ਫਿਰ ਰਗੜਾਈ ਵਾਸਤੇ ਸਾਡੇ ਕੋਲ ਬੱਟੀ ਵੀ ਇਸਤੇਮਾਲ ਹੁੰਦੀ ਹੈ, ਪੱਥਰ ਵੀ ਕਹਿ ਜਾਂਦਾ, ਕੁਝ ਵੀ ਹੈ। ਇਹ ਦੇਖੋ, ਇਹ ਸਪੈਸ਼ਲ ਹੁੰਦਾ ਹੈ ਇਸ ਵਾਸਤੇ। ਹੁਣ ਜਿਹੜਾ ਵੱਟੀ ਮੁੰਡਾ ਮਾਰ ਰਿਹਾ ਹੈ ਉਹ ਵੱਟੀ ਆ? ਹਾਂਜੀ, ਇਹੀ ਬੱਟੀ। ਵੱਟੀ ਵੀ ਰਗੜੀ ਪਈ ਹੈ। ਹਾਂਜੀ, ਇਹ ਕਾਦੀ ਹੈ? ਇਹ ਪੱਥਰ ਹੈ? ਇਹ ਪੱਥਰ ਹੈ ਜੀ, ਕੋਈ ਖਾਸ ਹੋਣਾ? ਖਾਸ ਪੱਥਰ ਹੈ ਇਹ। ਤੇ ਇਹਨੂੰ ਮੁਲਾਇਮ ਕਰ ਰਿਹਾ? ਹਾਂਜੀ, ਉਹ ਸੁਕਾ ਰਿਹਾ ਉਹਨੂੰ ਉੱਪਰੋਂ, ਜਿਹੜਾ ਉੱਪਰ ਲੱਗ ਰਿਹਾ ਨਾ, ਇਹ ਉਹਨੂੰ ਸੁਕਾ ਰਿਹਾ ਹੈ। ਇਹ ਹੁਣ ਮਸਾਲਾ ਸਾਡਾ ਹੈ। ਇਹਦਾ ਆਵਾਜ਼ ਨਾਲ ਤਾਂ ਤਲਕ ਕੋਈ ਨਹੀਂ ਵੱਟੀ ਦਾ? ਇਹਦਾ ਆਵਾਜ਼ ਨਾਲ ਤਲਕ ਨਹੀਂ ਹੈਗਾ ਕੋਈ ਵੀ, ਸਿਰਫ ਇਹਨੂੰ ਸੁਕਾਇਆ ਜਾਂਦਾ ਹੈ। ਸੁਕਾਉਂਦੇ ਮੁਲਾਇਮ ਹਾਂਜੀ, ਕਰ ਮੁਲਾਇਮ ਕਰਦੇ। ਇਹ ਇੰਨਾ ਵਜ਼ਨ ਲੱਗਣਾ ਆ ਇਸ ਤਰ੍ਹਾਂ, ਇਹ ਇੰਨਾ ਵਜ਼ਨ ਲੱਗਣਾ ਤੇ ਫਿਰ ਕਿਤੇ ਜਾ ਕੇ ਇਹਨੇ ਆਪਣਾ ਮਿਆਰ ਦਿਖਾਣਾ। ਵਾਹ ਵਾਹ। ਤੇ ਜਿਹੜਾ ਆਹ ਬਣਾਉਂਦੇ ਆ, ਆਹ ਘੜਾ ਜਾ, ਹਾਂਜੀ, ਇਹ ਤਾਂਬੇ ਦਾ ਕਿ ਪਿੱਤਲ ਦਾ? ਇਹ ਲੋਹਾ ਹੈ। ਇਹ ਲੋਹੇ ਦਾ? ਇਹ ਲੋਹੇ ਦਾ। ਆਹ ਲੋਹੇ ਵਾਲਾ। ਅੱਜ ਕੱਲ ਬਹੁਤੇ ਇਹ ਚੱਲਦੇ ਆ। ਜ਼ਿਆਦਾ ਕੰਮ ਜਿਹੜਾ ਨਾ ਲੋਹੇ ਦਾ ਚੱਲਦਾ ਹੈ। ਇਹ ਜਿਹੜਾ ਕਹਿੰਦਾ ਨਾ ਆਮ ਸਟੂਡੈਂਟ ਜੋੜੀ ਹੈ। ਅੱਛਾ ਅੱਛਾ ਅੱਛਾ। ਜਿਹੜੀ ਰੈਗੂਲਰ ਸਪੈਸ਼ਲ ਹੁੰਦੀ ਆ, ਉਹ ਲੱਕੜ ਦੀ ਹੁੰਦੀ? ਉਹ ਲੱਕੜ ਦੀ ਵੀ ਹੁੰਦੀ ਹੈ, ਤਾਂਬੇ ਦੀ ਹੁੰਦੀ ਹੈ। ਅੱਛਾ ਅੱਛਾ, ਤਾਂਬੇ ਦੀ। ਤਾਂਬੇ ਦੇ ਵਿੱਚ, ਸਟੀਲ ਦੇ ਵਿੱਚ, ਤਾਂਬੇ ਦੇ ਵਿੱਚ। ਤੁਸੀਂ ਇੱਕ ਤੇ ਬਣਾਉਂਦੇ ਆ ਤਬਲੇ, ਹਾਂਜੀ ਹੋਰ ਢੋਲਕੀਆਂ ਪਈਆਂ? ਹਾਂਜੀ, ਢੋਲਕ ਪ੍ਰੋਫੈਸ਼ਨ ਢੋਲਕਾਂ ਪਈਆਂ, ਇੰਡੀਅਨ ਢੋਲਕ ਜਿਹਨੂੰ ਕਿਹਾ ਜਾਂਦਾ ਹਾਂ ਹੈ। ਹਾਂ ਹਾਂ। ਉਹ ਢੋਲਕਾਂ ਵੀ ਪਈਆਂ ਆਪਣੇ ਕੋਲ। ਇਹ ਉਹ ਉੱਤੇ ਕੀ ਪਿਆ? ਢੁੱਡ ਤੁਮ ਕਨਾਰੀ, ਤੁਮ ਕਨਾਰੀ? ਤੁਮ ਕਨਾਰ। ਇਹ ਫਿਲਹਾਲ ਤਿਆਰ ਨਹੀਂ ਹੈਗੀ, ਅੱਛਾ ਤੇ ਹੁਣ ਤਿਆਰ ਕੱਲ ਹੋਣਗੀਆਂ। ਅੱਛਾ, ਬਣਾ ਲੈਂਦੇ ਆ। ਹਾਂ। ਇਹ ਤਰਮੋਕਾ ਵੀ ਕਹਿੰਦੇ ਇਹਨੂੰ, ਹਾਂ ਹਾਂ। ਤਰਮੋਕਾ ਵੀ ਕਿਹਾ ਜਾਂਦਾ ਇਹਨੂੰ। ਆਹ ਦਫ ਵੀ ਬਣਾ ਲੈਂਦੇ ਆ? ਇਹ ਡੱਫ ਵੀ ਤਿਆਰ ਹੁੰਦੀ ਹੈ। ਅੱਛਾ। ਡਫਲੀਆਂ ਵੀ ਪਲਾਸਟਿਕ ਦੀਆਂ, ਲੱਕੜ ਦੀਆਂ, ਉਹ ਵੀ ਤਿਆਰ ਹੁੰਦੀਆਂ। ਤੇ ਉਹ ਡਰਮ ਸੈੱਟ ਵੀ? ਹਾਂਜੀ, ਡਰਮ ਸੈੱਟ ਕਾਂਗੋ 3 ਪੀਸ ਹੁੰਦੇ ਆ। ਇੱਕੋ ਬਾਹਰ ਡਰਮੀਆਂ ਨਿੱਕੀਆਂ ਨਿੱਕੀਆਂ ਪਈਆਂ, ਉਹ ਸਾਡੇ ਉਹ ਵੀ ਤੁਸੀਂ ਲੈ ਲਓ, ਉਹ ਸਾਡੇ ਉਹ ਤਿਆਰ ਕੀਤੇ ਗਏ ਨੇ। ਅੱਛਾ, ਉਹ ਦਿਖਾਣੇ ਉਹ ਸਾਡੇ ਫਰਮੇ ਨੇ। ਚਲੋ ਆਪਾਂ ਜਾ ਕੇ ਦਿਖਾਣੇ। ਉਹ ਸਾਡੇ ਫਰਮੇ ਉਹ ਨੇ। ਆਪਾਂ ਚੱਲ ਕੇ ਦਿਖਾਣੇ। ਹਾਂਜੀ, ਹਾਂਜੀ, ਇਹ ਤਿਆਰ ਕਰਨੇ ਵਾਸਤੇ ਉਹ ਸਾਡੇ ਫਰਮੇ ਨੇ। ਅੱਛਾ, ਫਰਮੇ ਸਕਾਰੇ ਬਾਹਰ? ਹਾਂਜੀ, ਉਸ ਕਾਰ ਹੈ, ਜਦੋਂ ਸੁੱਕ ਜਾਣੇ ਉਹ ਫਿਰ ਉਹਨਾਂ ਤੋਂ ਉਤਾਰ ਦੇਣੇ। ਤੇ ਇਹ ਚਮੜਾ ਜਿਹੜਾ ਆਹ ਬੱਕਰੇ ਦਾ, ਇਹ ਕਿੱਥੋਂ ਇਹ ਲੱਭਦਾ? ਬੱਕਰਾ ਹੈ, ਇਹ ਗੋਕਾ, ਮਾਝਾ, ਊਠਾ। ਜਿਹੜੀ ਸਾਈਡ ਦੀ ਤੰਦੀ ਲੱਗਣੀ ਹੈ ਨਾ, ਜਿਹੜੀ ਤੰਦੀ ਲੱਗਦੀ, ਇਹ ਮੱਝ ਦੀ ਵੀ ਹੈ, ਗਾਂ ਦੀ ਵੀ ਹੈ, ਊਠ ਦੀ ਵੀ ਹੈ। ਬੜੀ ਮਿਹਨਤ ਹੁੰਦੀ ਹੈ। ਇਹ ਕਿੱਥੋਂ ਲਿਆਉਂਦੇ ਚਮੜਾ? ਇਹ ਚਮੜਾ ਫੈਸਲਾਬਾਦੋਂ ਵੀ ਲਈਦਾ, ਕੁਛ ਆਪ ਵੀ ਤਿਆਰ ਕਰੀਦਾ ਸੀ, ਕੁਛ ਕੀਤਾ ਕਰਾਇਆ ਵੀ, ਕੁਝ ਨਾਲ ਵੀ ਮੰਗਾ ਲਈਦਾ। ਉਧਰ ਚੱਲਦੇ ਆਂ ਜੀ, ਉਸ ਹੱਟੀ ਦੇ ਵਿੱਚ ਕੀ ਬਣਾ ਰਹੇ ਉਹ ਦਿਖਦੇ ਚੱਲ। ਅਸੀਂ ਆ ਗਏ ਆਂ ਜੀ ਇਸ ਹੱਟੀ ਦੇ ਵਿੱਚ, ਤੇ ਇਸਰਾਰ ਸਾਹਿਬ ਦੱਸਿਆ ਸੀ? ਹਾਂਜੀ, ਇਸਰਾਰ। ਇਸਰਾਰ ਸਾਹਿਬ, ਇਸ ਹੱਟੀ ਦੇ ਵਿੱਚ ਕੀ ਕੀ ਕਰਦੇ ਆ ਤੁਸੀਂ? ਨਾਲ ਕੰਮ ਆਪਣਾ ਵੀ ਕਰੀ ਜਾਓ। ਇਹ ਸਾਡਾ ਜੀ ਕੰਮ, ਇਹ ਸਟਾਰਟ ਨਾ ਇੱਧਰੋਂ ਹੁੰਦਾ ਕੰਮ। ਅੱਛਾ, ਇਹ ਬੱਕਰੇ ਦੀ ਹੈ? ਇਹ ਸਾਡਾ ਹੈਗਾ ਆ ਬੱਕਰੀ ਦੀ ਖੱਲ ਹੈ ਜੀ। ਅੱਛਾ, ਬੱਕਰੇ ਦੀ। ਇਹਨੂੰ ਅਸੀਂ ਕਟਾਈ ਕਰਨੀ ਹੈ, ਕਟਾਈ ਕਰਕੇ ਇਹਦੇ ਵਰਕੇ ਤਿਆਰ ਕਰਕੇ ਤੇ ਅਸੀਂ ਨਾ ਉਹ ਮੁੰਡੇ ਕੋਲ ਜਾਣੇ ਆ, ਉਹ ਵੀ ਬੱਚਾ ਆਪਣਾ ਭਤੀਜਾ ਹੈ। ਮਾਸ਼ਾਅੱਲਾ, ਵਾਹ ਬਈ। ਇਸ ਬੱਚੇ ਕੋਲ ਜਦੋਂ ਜਾਣਾ, ਇਹਨੇ ਉਹ ਗੁੰਦਾਈ ਕਰਨੀ ਹੈ। ਇਹਨੂੰ ਗੁੰਦਾਈ ਕਿਹਾ ਜਾਂਦਾ ਇਹਨੂੰ। ਹਾਂ, ਪਹਿਲਾਂ ਕਟਾਈ ਦਿਖਾ ਲਓ ਜੀ, ਫਿਰ ਗੰਦਾਈ ਦਿਖਾਵਾਂਗੇ। ਬੜੇ ਕਾਰੀਗਰੀ ਜੀ। ਦੇਖੋ ਨਾ ਜੀ, ਉਹ ਹੱਥ ਟਿਕਿਆ ਹੋਇਆ ਤੇ ਉਹ ਕਚਰ ਕਚਰ ਕੱਟੀ ਜਾਂਦੇ ਆ। ਲਓ ਵਾਹ ਜੀ, ਬਈ। ਤੁਸੀਂ
ਸਾਹਮਣੇ ਆ ਇਹ ਨਿਸ਼ਾਨੀਆਂ ਲਾਈਆਂ ਪਹਿਲਾਂ ਹੈ ਹਾਂਜੀ ਇਹ ਫਰਮੇ ਦੇ ਹਿਸਾਬ ਨਾਲ ਨਿਸ਼ਾਨੀਆਂ ਲਾਈਆਂ ਕਿਤੇ ਤੇ ਕੰਮ ਆਣਾ ਉਹ ਕਿਤੇ ਵੱਡੀ ਆ ਕੋਈ ਛੋਟੀ ਆ ਕੋਈ ਹਾਂਜੀ ਇਹ ਇਸਰਾਰ ਸਾਹਿਬ ਹਾਂਜੀ ਇੱਧਰ ਇੱਥੇ ਹੁਣ ਗੰਦਾਈ ਦਾ ਵੀ ਦੱਸਿਓ ਆ ਮੈਂ ਤੁਹਾਨੂੰ ਇਹ ਸੁੱਕਿਆ ਪਿਆ ਜਿਵੇਂ ਕਾਗਜ਼ ਨਹੀਂ ਮੌਕੇ ਹੋ ਹੁੰਦਾ? ਗਿਆ ਇਹਨੂੰ ਹੁਣ ਸਾਈਡ ਇਹਨੂੰ ਮੈਂ ਸਾਈਡ ਤੇ ਕਰ ਦਿੰਦਾ ਬੂਟਾ ਇੱਥੇ ਆ ਚਾਚਾ ਦੂਸਰਾ ਬੂਟੇ। ਇਹ ਫਰਮਾ ਪੁਰਾਣਾ, ਇਹ ਫਰਮਾ ਹਾਂ, ਆ ਜਾ ਤੂੰ। ਇਹ ਫਰਮਾ ਪੁਰਾਣਾ ਉੱਥੇ ਆ ਜਾ ਉੱਥੇ ਬਹਿ ਜਾ ਤੁਸੀਂ ਇੱਥੇ ਆ ਜਾਓ ਸਾਹਮਣੇ ਉਹ ਪਰੇ ਕਰ ਦਵੋ ਦੂਸਰੇ ਨੂੰ ਹਾਂ ਇੱਥੇ ਬੈਠ ਜਾਓ। ਇਹ ਤਾਂ ਇੰਜ ਜਿਵੇਂ ਕਾਗਜ਼ ਬਣਿਆ ਪਿਆ ਹਾਂਜੀ ਇਹ ਸਾਡਾ ਕੰਮ ਜੀ ਹਾਂ ਇਹ ਕਟਾਈ ਕੀਤੀ ਹੈ ਤੇ ਇਹ ਹੁਣ ਭੇਜ ਗਏ ਨੇ ਠੀਕ ਆ ਇਹ ਕੋ 5-10 ਮਿੰਟ 15 ਮਿੰਟ ਭੇਜ ਗਏ ਨੇ ਤੇ ਜਦੋਂ ਜ਼ਿਆਦਾ ਨਰਮ ਹੋਵੇ ਤਾਂ ਐਵੇਂ 10 ਮਿੰਟ ਲੱਗਦੇ ਉਧਰ ਲੈ ਜਾ ਵਾਹ ਬਈ ਵਾਹ ਇਹ ਡਬਲ ਵਰਕਾ ਲੱਗਦਾ ਨੇ ਇਹ ਕਿਨਾਰ ਹੁੰਦੀ ਹੈ ਹੂੰ ਇਹ ਉੱਪਰ ਵਰਕਾ ਲੱਗਣਾ ਇਹਦੇ ਹਾਂ ਵਾਹ ਬਈ ਵਾਹ ਇਹ ਦੋ ਚਿਮੜ ਗਏ ਹੈ ਹਾਂਜੀ ਇਹ ਤੀਸਰੀ ਉੱਪਰ ਸਪੋਰਟ ਆਉਂਦੀ ਹੈ ਜੀ ਹਾਂ 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 ਇਹ ਮਜ਼ਬੂਤੀ ਵਾਸਤੇ ਹੁੰਦਾ ਹੈ ਹਾਂ ਹਾਂ ਕਿ ਜਿਹਨੇ ਕੰਮ ਕਰਾਉਣਾ ਹੈ ਜਾਂ ਕੋਈ 4 ਦਿਨ ਚੱਲਣਾ ਹੈ ਤੇ ਉਹਨੂੰ ਪਰੇਸ਼ਾਨੀ ਨਾ ਕੋ ਹੋਵੇ ਕੋ ਕਿਉਂ ਬਾਹਰ ਅੰਦਰ ਵੀ ਮਾਲ ਜਾਂਦਾ ਹੈ ਹਾਂ ਹਾਂ ਕਿ ਉਹ ਸੁਥਰਾ ਹੋਏਗਾ ਤੇ ਅਗਲੇ ਨੇ ਸਾਨੂੰ ਡਿਮਾਂਡ ਕਰਨੀ ਹੈ ਅਗਰ ਨਾ ਸੁਥਰਾ ਹੋਏਗਾ ਤੇ ਸਾਨੂੰ ਨਕਸ ਕਰ ਦੇਣਾ ਉਹਨੇ ਕਿ ਨਹੀਂ ਜੀ ਤੁਹਾਡਾ ਮਾਲ ਨਹੀਂ ਸਹੀ ਹੈਗਾ ਨਹੀਂ ਜੀ ਸ਼ੈ ਚੰਗੀ ਹੋਣੀ ਚਾਹੀਦੀ ਹੈ ਸ਼ੈ ਜਿਹੜਾ ਅਗਲਾ ਕੋ ਮੰਗਾਵੇ ਨਾ ਤੇ ਉਹ ਯਾਦ ਕਰੇ ਵੀ ਯਾਰ ਕਿਸੇ ਤੋਂ ਸ਼ੈ ਮੰਗਾਈ ਇਦਾਂ ਹੀ ਨਾ ਬਣਦਾ ਹਾਂ ਇਹ ਨਥਾਈ ਹੋ ਰਹੀ ਹੈ ਜੀ ਇਹ ਮੋਰੀਆਂ ਕਰ ਰਹੇ ਹਾਂਜੀ ਹਾਂ ਲੈ। ਬਸ ਜੀ ਹੱਥ ਟਿੱਕੇ ਦੀ ਗੱਲ ਆ ਹੁਨਰ ਆ ਜੀ ਹੈ ਇਹ ਵੱਜਦੇ ਵੇਖੇ ਸੀਗੇ ਜੀ ਬਣਦੇ ਅੱਜ ਵੇਖੇ ਲਓ ਜੀ ਹੁਣ ਤੁਸੀਂ ਬੰਦੇ ਜੀਦਾਰ ਆ ਜੀ ਨਾਲ ਹੀ ਚਾਹ ਧਰ ਲਈ ਉਹਨਾਂ ਨੇ ਜਿਉਂਦੇ ਵਾਸਤੇ ਰਹੋ ਹਾਂ। ਦੇਖੋ ਜੀ ਆਪਦੀਆਂ ਡਿਊਟੀਆਂ ਕੋਈ ਤਬਲਾ ਬਣਾਉਣ ਦੀ ਹੈ ਤੇ ਕਿਸੇ ਦੀ ਵਜਾਉਣ ਦੀ ਹੈ ਤੇ ਸਾਡੇ ਵਰਗਿਆਂ ਦੀ ਸੁਣਨ ਦੀ ਹੈ ਅਸੀਂ ਬੜੇ ਸ਼ੌਂਕ ਨਾਲ ਸੁਣਦੇ ਹਾਂ ਜੀ ਵੱਜਦਾ ਹੋਵੇ ਵਾਹ ਬਈ ਵਾਹ ਦੇਖੋ ਇਹ ਅਲਹਮਦੁਲਿਲਾ ਹੀ ਸਾਡਾ ਬਜ਼ੁਰਗਾਂ ਦੇ ਨਾਂ ਤੋਂ ਨਾ ਗਾ ਸਾਡੇ ਬੱਚੇ ਕੰਮ ਕਰਦੇ ਨੇ ਖੁਦ ਅਸੀਂ ਕੰਮ ਕਰ ਰਹੇ ਤੇ ਉਹ ਮਾਲਕ ਦਾ ਇਹਸਾਨ ਹੈ ਹੂੰ ਕਿ 4 ਸੂਬਿਆਂ 'ਚ ਨਾ ਆ ਵਾਹ ਬਈ ਵਾਹ ਮਾਸ਼ਾਅੱਲਾ ਡਿਸਕੋਟ ਦਾ ਕੰਮ ਵਾਲੇ ਜੀ ਦਾ ਤੁਸੀਂ ਡਿਸਕੋਟ ਤੇ ਕਰਾਚੀ ਵੀ ਪਤਾ ਕਰੋਗੇ ਤੁਹਾਨੂੰ ਦੱਸਣਗੇ ਯਾਰ ਕੰਮ ਵਾਲੇ ਜੀ ਹੈਗੇ ਆ ਬਕਾਇਦਾ ਸਾਰੀ ਦੁਨੀਆ ਕੰਮ ਕਰ ਰਹੀ ਹੈ ਮਾਲਕ ਦੇ ਰਿਹਾ ਸਭ ਨੂੰ ਹਾਂਜੀ ਸਾਡੇ ਦਿਜਕੋਟ ਦਾ ਵੈਸੇ ਹੀ ਨਾਂ ਜੀ ਇਹ ਬੜਾ ਕਾਮਯਾਬ ਸ਼ਹਿਰ ਹੈ ਜੀ ਬੜੀ ਛੇਤੀ ਤਰੱਕੀ ਕੀਤੀ ਹੈ ਰੱਬ ਇਹਨੂੰ ਹੋਰ ਤਰੱਕੀਆਂ ਦੇਵੇ ਆਬਾਦ ਰੱਖੇ ਦੇਖੋ ਨਾ ਜਿਨ੍ਹਾਂ ਕੋਲ ਕੋਈ ਪ੍ਰਕਾਰ ਨਹੀਂ ਹੈਗੀ ਕੋਈ ਫੁੱਟਾ ਨਹੀਂ ਹੈਗਾ ਇਹਨਾਂ ਦੇ ਸਾਂਚੇ ਇਹ ਤੁਸੀਂ ਤਾਂ ਬਣਦੇ ਦੇਖ ਰਹੇ ਇਹਨਾਂ ਦੇ ਦਿਮਾਗ 'ਚ ਬਣੇ ਹੋਏ ਆ ਉਹਨੂੰ ਪਤਾ ਵੀ ਇੱਕ ਮੋਹਰੀ ਕਿੱਥੇ ਆ ਤੇ ਦੂਈ ਕਿੱਥੇ ਹੋਣੀ ਬਗੈਰ ਮਿਣਿਆ ਬਰੋ ਬਰਾਬਰ ਇਹੀ ਫਨ ਹੁੰਦਾ ਇਹ ਦੇਖੋ ਇਹਨੇ ਇਸ ਤਰੀਕੇ ਨਾਲ ਅਸੀਂ ਇਹਨਾਂ ਦੀ ਪਰੋਈ ਕਰ ਦੇਣੀ ਹੈ ਠੀਕ ਹੈ ਪਰੋਈ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਇਹ ਫਰਮਾ ਫੜਾਈ ਫਰਮਾ ਜੀ ਇੱਕ ਫਰਮਾ ਫੜਾ ਦੇਣਾ ਮਰਜ਼ੀ ਅੱਛਾ ਫਰਮੇ ਆ ਮੈਂ ਕਿਹਾ ਢੋਲਕੀਆਂ ਪਈਆਂ ਨਹੀਂ ਇਹ ਸਾਡੇ ਫਰਮੇ ਨੇ ਹੂੰ ਇਹ ਸਾਡੇ ਫਰਮੇ ਨੇ ਇਹ ਤੇ ਇੱਕ ਤਿਆਰ ਕੀਤਾ ਇਹਦੇ ਨਾਲ ਤਾਂ ਦੂਸਰਾ ਵੀ ਤਿਆਰ ਕਰਨਾ ਫਿਰ ਦੋਨਾਂ ਸਾਈਡਾਂ ਤੇ ਇਹਨੂੰ ਰੱਖ ਕੇ ਨਾ ਇੰਜ ਫਿਰ ਇਹਦੀ ਪਰੋਈ ਹੋ ਜਾਣੀ ਹਾਂ ਇਹ ਜਿਵੇਂ ਉਹ ਪਰੇ ਇਦਾਂ ਨੇ ਵੀ ਰੇੜ ਦੇ ਅੱਛਾ ਆ ਫਰਮਾ ਬਣਿਆ ਹੈ ਸਕਾਉਣ ਵਾਸਤੇ ਸਕਾਣ ਵਾ ਇਹ ਜੀ ਇਹ ਜਿਸ ਤਰ੍ਹਾਂ ਨਾ ਇਹ ਤੇ ਇੱਕ ਸਾਈਡ ਪਰੋਈ ਹੈ ਨਾ ਇਹਦੀ ਇਸ ਤਰ੍ਹਾਂ ਦੀ ਦੂਸਰੀ ਸਾਈਡ ਪਰੋਣੀ ਫਿਰ ਦੋਨਾਂ ਸਾਈਡਾਂ ਤੇ ਆ ਕੇ ਤੇ ਇੰਜ ਅਸੀਂ ਨਾ ਇਹ ਡੋਰੀ ਭਰਾਣੀ ਡੋਰੀ ਪਰੋ ਕੇ ਦੋਨਾਂ ਸਾਈਡਾਂ ਤੇ ਇਹਨੂੰ ਇਹਨਾਂ ਦੋਨਾਂ ਸਾਈਡਾਂ ਦੇ ਕਵਰ ਹੋ ਜਾਣਾ ਇਹ ਜਦੋਂ ਫਿਰ ਇਹ ਤਿਆਰ ਹੋ ਜਾਣਾ ਤੇ ਉਹ ਫਿਰ ਦੁਬਾਰਾ ਇਹਨਾਂ ਦੇ ਸਰਾਖ ਵੱਜਣੇ ਨੇ ਤੇ ਫਿਰ ਉਸ ਤੋਂ ਬਾਅਦ ਫਿਰ ਉਹ ਬੱਚੇ ਕੋਲ ਚੱਲ ਜਾਣਾ ਇਹ ਇਦਾਂ ਹੀ ਸੁੱਕ ਜਾਣਾ ਨਾ ਪਰੇ ਕਰ ਦੇ ਇੱਥੇ ਹੀ ਸੁੱਕ ਜਾਣਾ ਨਹੀਂ ਜੀ ਇੱਥੇ ਨਹੀਂ ਸੁੱਕਣਾ ਨਹੀਂ ਸੁੱਕਣਾ ਤਾਂ ਧੁੱਪ ਹੀ ਹੈ ਮੈਂ ਕਿਹਾ ਵੀ ਜਿੱਦਾਂ ਉਹ ਪਰੋਇਆ ਨਾ ਉੱਥੇ ਅੜ ਜਾਣਾ ਨੇ ਉਹ ਇਹ ਗਿੱਲਿਆਂ ਨੂੰ ਕਵਰ ਕਰਨਾ ਪੈਣਾ ਜਿਵੇਂ ਬੱਚਾ ਕਰ ਰਿਹਾ ਨਾ ਅੱਛਾ ਇਹਨੂੰ ਗਿੱਲੇ ਨੂੰ ਇਸ ਤਰੀਕੇ ਨਾਲ ਤਿਆਰ ਕਰਨਾ ਜਿਵੇਂ ਉਹ ਕਰ ਰਿਹਾ ਹੈ
ਜੇ ਸੁੱਕ ਗਿਆ ਫਿਰ ਹਰਸ਼ਾ 72 ਦਾ ਸੁਰਾਇਆ ਸਾਹਿਬ ਹਰ ਸ਼ਾਮ 72 ਦਾ ਹਰਸ਼ਾ 72 ਇਹਨੂੰ 72 ਦੇ ਵਿੱਚ ਹੀ ਆਣਾ, ਇਹਨੂੰ ਤਿਆਰ ਹੋਣਾ। ਜਦੋਂ ਮੁਕੰਮਲ ਤਿਆਰ ਹੋ ਜਾਣਾ ਤੇ ਇਹ ਦਿਖਾਣਾ ਅਸਨੈਦ ਅਬਤਾਸਮ ਚੁੱਕੀ। ਇਹ ਜਦੋਂ ਮੁਕੰਮਲ ਤਿਆਰ ਹੋ ਜਾਣਾ, ਇਹ ਹੁਣ ਥੋੜੀ ਦੇਰ ਹੋ ਗਈ ਹੈ ਗੁੰਦਾਈ ਕਰਕੇ ਰੱਖਿਆ ਹੈ, ਇਹਨੂੰ ਗੁੰਦਾਈ ਕਹਿੰਦੇ ਆ। ਇਹ ਤਾਮਾ ਇਹ ਸਾਡਾ ਮੁਕੰਮਲ ਹੋ ਗਿਆ। ਹਾਂ ਇਸ ਤੋਂ ਬਾਅਦ ਸੁੱਕੇਗਾ, ਇਹਨੂੰ ਉਤਾਰਾਂਗੇ, ਫਿਰ ਜਿਹੜੇ ਸਾਈਜ਼ ਦਾ ਹੋਗਾ ਤੇ ਫਿੱਟ ਕਰਕੇ ਉਹਨੂੰ ਤਿਆਰ ਕਰ ਦਾਂਗੇ। ਆ ਬਹੁਤੀ ਦੇਰ ਵਾਲਾ ਕੰਮ ਆ। ਜਿਸ ਤਰ੍ਹਾਂ ਸੱਚੇ ਨਹੀਂ ਹੈਗੇ ਉਹ ਸੱਚੇ ਬਣ ਗਏ। ਜਿੱਦਾਂ ਸੱਚੇ ਰੱਖੇ ਨੇ ਉਹ ਜੁੱਤੀਆਂ ਬਣਾਉਂਦੇ ਨੇ 5 ਨੰਬਰ 6 ਨੰਬਰ 7 ਨੰਬਰ 10 ਨੰਬਰ 11 ਨੰਬਰ 12 ਨੰਬਰ। ਨਹੀਂ ਜਿਹੜਾ ਤੁਸੀਂ ਜੋ ਇਹਦੇ ਤੇ ਸਿਖਾਇਆ ਡਾਇਰੈਕਟ ਤਬਲੇ ਤੇ ਨਹੀਂ ਕਰ ਸਕਦੇ ਆਪਾਂ। ਉਹ ਡਾਇਰੈਕਟ ਤਬਲੇ ਤੇ ਫੇਰ ਹੋਣਾ। ਸਪੈਸ਼ਲ ਤਿਆਰ ਜਦੋਂ ਕਿਸੇ ਨੇ ਕਰਾਣਾ ਇਹ ਯਕੀਨ ਹੀ ਨਹੀਂ ਆਉਂਦਾ ਕਿਸੇ ਨੂੰ ਕਿ ਯਾਰ ਇਹ ਕੰਮ ਸਹੀ ਨਹੀਂ ਹੈਗਾ, ਤੁਸੀਂ ਸਾਡੇ ਸਾਹਮਣੇ ਇਹਨੂੰ ਤਿਆਰ ਕਰੋ। ਉਹਨੇ ਤਿਆਰ ਕਰਕੇ ਚੱਲ ਜਾਣਾ ਨੇ। ਅੱਜ ਨਹੀਂ ਲੈ ਕੇ ਜਾਣਾ, ਮੈਂ ਪਰਸੋਂ ਲੈ ਕੇ ਜਾਵਾਂਗਾ। ਫਿਰ ਉਹਦਾ ਸੱਚਾ ਜਿਹੜਾ ਹੋਏਗਾ ਉੱਤੇ ਅਸੀਂ ਰੱਖਣਾ ਹੈ, ਇਸ ਤਰ੍ਹਾਂ ਹੀ ਉੱਤੇ ਰੱਖ ਕੇ ਉਹਨੂੰ ਖਿਚਾਈ ਕਰਨੀ ਹੈ, ਜਿਵੇਂ ਉਹ ਮੁੰਡਾ ਬੱਚਾ ਗੁੰਦਾਈ ਕਰੇ। ਉਹ ਸਾਰਾ ਕੰਮ ਜਦੋਂ ਉਹਦੇ ਫਰਮੇ ਤੇ ਜਦੋਂ ਗੁੰਦਾਈ ਹੋ ਗਈ ਫਿਰ ਉਹਨੂੰ ਤਸੱਲੀ ਬਖਸ਼ ਉਹਨੇ ਚੱਲ ਜਾਣਾ ਹੈ। ਤੁਹਾਡਾ ਨਾਂ ਕੀ ਜੀ? ਮੇਰਾ ਨਾਮ ਜੀ ਅਦਨਾਨ ਅਲੀ। ਅੱਛਾ ਅਦਨਾਨ ਸਾਹਿਬ, ਇਹ ਦੋ ਤਰ੍ਹਾਂ ਦੀ ਲਾ ਰਹੇ ਆ ਤੁਸੀਂ, ਇੱਕ ਆ ਸਖਤ ਆ ਇੱਕ ਆ ਨਰਮ ਆ। ਨਹੀਂ ਜੀ, ਇਹ ਜਿਹੜੀ ਵਿੱਚ ਲੱਗੀ ਹੈ ਨਾ, ਇਹ ਹਾਰਡ ਆ ਤੇ ਬਾਹਰਲੀ ਨਰਮ ਆ। ਮੈਂ ਉਹੀ ਤਾਂ ਕਹਿ ਰਿਹਾ। ਅੰਦਰਲੀ ਪ੍ਰੈਸ ਹੋਈ ਆ ਤੇ ਬਾਹਰਲੀ ਜਿਹੜੀ ਹੈ ਇਹ ਚਮੜਾ ਵਾ, ਇਹ ਨਰਮ ਆ ਹਲੇ। ਇਹ ਹੈਗਾ ਲੈਦਰ। ਲੈਦਰ ਆ ਜਿਹੜਾ ਇਹ ਪੱਕਾ ਚਮੜਾ ਜਿਹੜਾ ਕਿਹਾ ਜਾਂਦਾ ਨਾ, ਇਹ ਲੈਦਰ ਆ। ਇਹਦੇ ਵਿੱਚ ਆਣਾ ਇਹ ਹੈ ਵੀ ਮੈਂ ਕਹਿੰਦਾ ਕਿਸੇ ਗੋ ਦਾ ਮੱਝ ਗਾਂ ਦਾ। ਇਹ ਮੱਝ ਗਾਂ ਦਾ ਹੁੰਦਾ ਹੈ। ਇਹ ਆਣੇ ਆ ਫਿਰ ਪੀਸ ਇਹਨੂੰ ਛੁਰੀ ਨਾਲ ਅਸੀਂ ਬਣਾਣੇ ਆ। ਉਹ ਵੀ ਤੁਹਾਨੂੰ ਦਿਖਾਣੇ ਕਿੰਨੀ ਮਿਹਨਤ ਹੁੰਦੀ ਹੈ ਤੇ ਬਣਾਉਣੇ। ਹਾਂ ਤੇ ਬਹੁਤ ਮਿਹਨਤ ਹੁੰਦੀ ਹੈ ਤੇ ਉਹ ਕੰਮ ਹੈਗਾ। ਇਹ ਫਿਰ ਇਹ ਵੀ ਬੜੀ ਮਿਹਨਤ ਹੁੰਦੀ ਹੈ। ਜਦੋਂ ਟੋਟਾ ਫਿਰ ਭਿੰਦੇ ਪਏ ਨੇ, ਕੁਝ ਕੱਢਣੇ ਵਾਲੇ ਪਏ ਨੇ, ਉਹ ਫਿਰ ਉਹ ਇਸ ਤਰ੍ਹਾਂ ਦੀ ਲੜੀ ਜਿਹੜੀ ਨਾ ਵੱਡੇ ਵੱਡੇ ਪੀਸ ਇੰਜ ਕਰਕੇ ਰੱਖੇ ਨੇ। ਹਾਂ ਆ ਰਹੀ ਆਵਾਜ਼ ਤਾਂ। ਉਹ ਫਿਰ ਐਡੇ ਐਡੇ ਪੀਸ ਜਿਹੜੇ ਨਾ ਅਸੀਂ ਉਹ ਰੱਖੇ ਨੇ। ਉਹ ਫਿਰ ਉਸ ਤੋਂ ਬਾਅਦ ਫਿਰ ਕਟਾਈ ਛੁਰੀ ਨਾਲ ਕਰਨੀ ਹੈ। ਇਹ ਫਿਰ ਲੰਥਾਂ ਹੁੰਦੀਆਂ ਵਿੱਚੋਂ ਛੋਟੇ ਛੋਟੇ ਪੀਸ ਹੁੰਦੇ, ਫਿਰ ਛੁਰੀ ਨਾਲ ਬਣਾਉਣਾ। ਫਿਰ ਇਹਨਾਂ ਨੇ ਮੋਹਰੇ ਆਣਾ, ਫਿਰ ਸਾਡੇ ਕੋਲ ਆਉਣਾ ਪੀਸ। ਇਹ ਫਿਰ ਇਹਨਾਂ ਦੇ ਕੋਲ ਆਣਾ, ਇਹਨਾਂ ਨੇ ਫਿਰ ਤਿਆਰ ਕਰਨਾ। ਇਹ ਜਦੋਂ ਸੁੱਕ ਗਏ ਤਿਆਰ ਹੋ ਗਏ, ਫਿਰ ਉਹ ਇੱਧਰ ਤੁਸੀਂ ਆਏ ਆ, ਤੁਸੀਂ ਚੈੱਕ ਕੀਤਾ ਸਾਰਾ ਸਮਾਨ, ਇਹ ਫਿਰ ਸਾਰਾ ਉਹਨਾਂ ਦੇ ਹੋਲਡ ਕਰ ਦੇਣਾ। ਉਹ ਵੱਡੇ ਉਸਤਾਦ ਹੋਣਾ ਕੋਲ। ਅੱਛਾ ਅਦਨਾਨ, ਤੈਨੂੰ ਕਿੰਨੀ ਕੁ ਦੇਰ ਹੋ ਗਈ? ਮੈਨੂੰ ਜੀ ਜਿੰਨੀ ਕੁ ਉਮਰ ਉਨੀ ਕੁ ਦੇਰੀ ਹੋ ਗਈ ਸਾਨੂੰ ਵੀ ਇਹ ਕੰਮ ਕਰਦੇ ਆ। ਜੰਮ ਦੇ ਲਾਈ ਇੱਥੇ। ਹਾਂਜੀ ਜੀ, ਹਾਂ ਹੋਰ ਹੁਨਰ ਨਹੀਂ ਕੋਈ ਸਿੱਖਿਆ, ਇਹੀ ਸਿੱਖਿਆ। ਆਪਣਾ ਕੰਮ ਸੀਗਾ ਤੇ ਇਸ ਕਰਕੇ ਬਾਕੀ ਸ਼ੁਕਰ ਹੈ ਮਾਲਕ ਦਾ। ਸ਼ੁਕਰ ਅੱਲਾ ਦਾ। ਆਏ ਲੱਗੇ ਇਹ ਬੱਚੇ ਆ ਬਾਹਰ ਅੰਦਰ ਫਿਰਨ ਤੋਂ ਬੱਚੇ ਆਪਣੀ ਮਿਹਨਤ ਕਰਦੇ, ਸਵੇਰ ਨੂੰ ਆਉਂਦੇ ਸ਼ਾਮ ਨੂੰ ਘਰ ਨੂੰ ਚਲੇ ਘਰ ਜਾਂਦੇ। ਘਰ ਨੂੰ ਵੀ ਏਦਾਂ ਜਾਂਦਾ, ਰੋਟੀ ਖਾਣ ਦਾ ਵੀ ਕਿਸੇ ਨੂੰ ਚੇਤੇ ਰਹਿੰਦਾ, ਸੌ ਜਾਂਦੇ। ਤੇ ਇਹ ਕਿੰਨੇ ਵਜੇ ਆ ਕੇ ਤੇ ਕਿੰਨੇ ਵਜੇ ਤੱਕ ਕੰਮ ਕਰਨਾ? ਇਹ ਤੇ ਆਪਣੇ ਤੇ ਡਿਪੈਂਡ ਕਰਦਾ ਜੀ, ਜਿੰਨੀ ਕੁ ਸਪੀਡ ਕਰੋਗੇ ਭਾਵੇਂ ਤੁਸੀਂ ਮਗਰੋਂ ਤੋਂ ਪਹਿਲਾਂ ਵਿਹਲੇ ਹੋ ਚਾਹੇ ਰਾਤ ਦੇ 10 ਵਜੇ ਆਲੋ, ਇਹ ਤੇ ਆਪਣੇ ਸਿਰ ਤੇ ਹੀ ਹੈ। ਇਹ ਮਸ਼ੀਨ ਵਾਲਾ ਹਿਸਾਬ ਨਹੀਂ, ਆਪਣੀ ਹਿੰਮਤ ਨਾਲ ਕੰਮ ਕਰਨਾ ਵਾ। ਤਕਰੀਬਨ 8 ਵਜੇ ਬਹਿ ਜਾਂਦੇ ਆ ਤੇ ਸ਼ਾਮ ਨੂੰ 5 ਵਜੇ ਤੱਕ ਵਿਹਲੇ ਹੋ ਜਾਈਦਾ। 5-6 ਵਜੇ ਤੱਕ ਉਹ ਪੀਸ ਆਪਣੇ ਜਿੰਨੇ ਕੋਈ ਹਿੰਮਤ ਹੈਗੀ ਕੰਮ ਆਪਣਾ ਕਰ ਲੈਂਦੇ ਨੇ। ਕਰਕੇ ਤੇ ਹਿੰਮਤ ਦਾ ਕੰਮ ਹੈ ਨਾ। ਹਿੰਮਤ ਦਾ ਕੰਮ। ਅਸੀਂ ਚਾਚੇ ਬੂਟੇ ਨੂੰ ਇੱਥੇ ਛੱਡ ਕੇ ਚੱਲੇ ਆ ਜੀ। ਚਾਚੇ ਬੂਟੇ ਨੇ ਸਿੱਖਣਾ ਹੈ। ਸਿੱਖ ਲੂਗਾ ਕੰਮ ਜੀ। ਕਿਤੇ ਆਪਣਾ ਤਬਲਾ ਬਣਾ ਲਿਆ ਤੇ ਵਜਾ ਲਿਆ ਹੈ। ਆਨੇ ਨਹੀਂ ਆਪਣਾ ਸਿੱਖ ਸੁੱਕ ਤੇ ਉੱਥੇ ਚੱਲ ਕੇ ਬਣਾ ਕੇ ਜਾਈਦਾ। ਬੜਾ ਰੂਹ ਰਾਜ਼ੀ ਹੈ ਫਿਰ ਮੈਨੂੰ। ਉਸ ਤੋਂ ਇਲਾਵਾ ਭਾਜੀ ਸਾਨੂੰ ਨਾ ਸਿਆਣਿਆਂ ਨੇ ਸਾਨੂੰ ਨਾ ਗਾਉਣਾ ਦੱਸਿਆ ਤੇ ਨਾ ਹੀ ਸਾਨੂੰ ਵਜਾਉਣਾ ਦੱਸਿਆ। ਵਜਾਉਣਾ ਹੀ ਦੱਸਿਆ। ਅੱਛਾ ਬਣਾਉਣਾ ਦੱਸਿਆ। ਮੇਰੇ ਨਾਨਾ ਜੀ ਤਬਲਾ ਬਹੁਤ ਅੱਛਾ ਵਜਾਉਂਦੇ ਸੀ। ਹਾਂ ਹਾਂ ਨਾਨਾ ਜੀ ਮੇਰੇ ਬਹੁਤ ਅੱਛਾ ਤਬਲਾ ਵਜਾਉਂਦੇ ਸੀਗੇ। ਬਾਬੇ ਮਲੰਗ ਖਾਨ ਦੇ ਸ਼ਿਗਰ ਸੀਗੇ। ਬਹੁਤ ਉਹਨਾਂ ਦਾ ਨਾਮ, ਬਹੁਤ ਹੀ ਦੁਨੀਆ ਦਾ ਨਾਮ ਉਹਨਾਂ ਦਾ। ਕਿਸੇ ਜਿਹੜਾ ਕੋਈ ਵਜਾਉਣ ਵਾਲਾ ਗਾਣ ਵਾਲਾ ਉਹਨਾਂ ਨੂੰ ਪੁੱਛਣਾ ਯਾਰ ਬਾਬੇ ਮਲੰਗ ਖਾਨ ਕੰਜ ਸੀਗੇ ਤੇ ਇੰਜ ਕਰ ਲਾ ਪੰਦੇ। ਇੱਕ ਬਹੁਤ ਵੱਡੀ ਦੁਨੀਆ ਸੀ, ਦਰਵੇਸ਼ ਆਦਮੀ ਸੀ। ਜਿਹੜੇ ਪੁਰਾਣੇ ਬੰਦੇ ਕੰਮ ਕਰਨ ਵਾਲੇ ਸੀ ਨਾ, ਖਾਨ ਸਾਹਿਬ ਜਿਹੜੇ ਸੀਗੇ, ਉਹ ਖਾਨ ਸਾਹਿਬ ਸੀਗੇ, ਅਮੀਰਜ਼ਾਦੇ ਸੀਗੇ। ਇਹ ਤੁਹਾਡੇ ਨਾਨੇ ਦਾ ਵੀ ਬੜਾ ਨਾਂ ਸੀ ਜੀ। ਮੇਰੇ ਨਾਨਾ ਜੀ ਦਾ ਨਾਮ ਮੁਸ਼ਤਾਕ ਹੁਸੈਨ ਗੋਗਾ। ਕੀ ਬਾਤ, ਕੀ ਬਾਤ। ਵੱਡੀ ਦੁਨੀਆ ਸੀ ਜੀ ਉਹ। ਫਿਰ ਉਹਨਾਂ ਤੋਂ ਬਾਅਦ ਬੇਟੇ ਸੀਗੇ ਉਹਨਾਂ ਦੇ ਸਰਦਾਰ ਬਾਬਾ ਸਰਦਾਰ ਹੁਸੈਨ। ਮੈਂ ਅੱਗੇ ਨਾਂ ਸੋਚ ਰਿਹਾ ਸੀ, ਆ ਨਹੀਂ ਰਿਹਾ। ਉਹ ਵੀ ਕੀ ਬਾਤ ਹੈ ਜੀ। ਬਾਬਾ ਸਰਦਾਰ ਦਾਰਾ ਕਹਿੰਦੇ ਸੀਗੇ ਜਿਹਨੂੰ ਸਰਦਾਰ ਸਾਹਿਬ ਉਹਨਾਂ ਦਾ ਨਾਮ ਸੀਗੇ। ਉਹ ਵੀ ਸਪੈਸ਼ਲੀ ਡਾਕਟਰ ਸੀ ਇਸ ਕੰਮ ਦੇ। ਹਾਏ ਹਾਏ ਹਾਏ। ਸਪੈਸ਼ਲੀ ਡਾਕਟਰ ਜਿਹੜੇ ਕਹਿੰਦੇ ਨੇ ਜਾਂਦੇ ਯਾਰ ਉਹ ਸਪੈਸ਼ਲੀ ਹਾਂ। ਡਾਕਟਰ ਉਹ ਸੀ। ਵਾਹ ਵਾਹ। ਉਹ ਨਾਮ ਸੀ ਉਹਨਾਂ ਦਾ। ਨਾਮ ਸੀ ਉਹਨਾਂ ਦਾ। ਵਾਹ। ਅੱਛਾ ਇਹ ਸੂਏ ਨੂੰ ਗਾਮ ਹੋ ਰਹੀ ਹੈ ਨਾ? ਇਹ ਵੀ ਸਰਾਖ ਹੈਗੇ ਨੇ ਇਹਨਾਂ ਦੇ ਵਿੱਚ 48 ਤੋਂ ਲਾ ਕੇ 56 64 ਸਰਾਖ ਪੈਂਦੇ ਨੇ। ਜਦੋਂ ਤੂੰ ਇੰਜ ਕਰਦਾ ਨਾ ਤੇ ਵਿੱਚੋਂ ਪਰੋਨਾ ਇਹਨੂੰ ਹੈ। ਹਾਂਜੀ। ਇਹ ਪਹਿਲਾਂ ਨਿਸ਼ਾਨ ਵੱਜੇ ਹੁੰਦੇ ਨੇ। ਇਹ 48 ਅੱਖ ਤੋਂ ਲਾ ਕੇ ਇਹ 64 ਅੱਖ ਤੱਕ ਹੁੰਦਾ ਹੈ। ਕੋਈ ਫਰਮਾਇਸ਼ ਆ ਜਾਂਦੀ ਕਿਸੇ ਨੇ 64 ਅੱਖਾਂ ਕਰੋ ਜੀ,
ਹਾਂ ਇਹ 56 ਅੱਖਾਂ ਕਰੋ ਜੀ। ਹਾਂ ਆਮ ਜਿਹੜੀ ਰੁਟੀਨ ਦੇ ਮੁਤਾਬਕ ਜਿਹੜਾ ਕੰਮ ਆਪਣਾ ਕਰ ਰਿਹਾ ਨਾ ਉਹ 48 ਅੱਖਾਂ ਹੀ ਕਰ ਰਿਹਾ। ਲੇਕਿਨ ਅੱਗੇ ਡਿਮਾਂਡ ਆ ਜਾਂਦੀ ਜਿੱਦਾਂ ਤੁਸੀਂ ਦੁਕਾਨਦਾਰ ਹੋ ਬੋਲੇ ਵੀ ਸਾਨੂੰ ਸਪੈਸ਼ਲ ਧਾਮਾ ਦੇਣਾ ਬਣਾ ਕੇ ਤੁਹਾਨੂੰ ਮਿਹਨਤ 10 ਰੁਪਏ ਵੱਧ ਦੇਵਾਂਗੇ। ਹਾਂ ਹਾਂ 56 ਅੱਖਾਂ ਪਾਓ ਜੀ ਵਾਹ ਵਾਹ 64 ਪਾ ਦਿਓ ਜੀ। ਇਹ 'ਚ 64 ਅੱਖਾਂ ਪਾਓ ਜੀ। ਉਹ ਫਿਰ ਜਿੰਨੇ ਸਰਾਖ ਵੱਜਣੇ ਉਹਨੇ ਫਿਰ ਮਿਹਨਤ ਵੀ ਜ਼ਿਆਦਾ ਹੈ। ਤੇ ਇੰਨੇ ਬਰੀਕ ਬੰਦੇ ਅੱਜ ਵੀ ਤੁਹਾਡੇ ਕੋਲ ਆਉਂਦੇ ਆ ਵੀ ਬਹੁਤ ਜਿਹੜੇ ਤੁਹਾਨੂੰ ਆ ਕੇ ਅੱਖਾਂ ਵੀ ਦੱਸਣ ਵੀ ਇੰਨੀਆਂ ਬਣਾਓ। ਹਾਂਜੀ ਕੋਈ ਸਿਆਣਾ ਆਵੇ ਤਾਂ ਦੱਸ ਦਿੰਦਾ ਲੇਕਿਨ ਅੱਜ ਕੱਲ ਛੇਤੀ ਪਤਾ ਨਹੀਂ ਲੱਗਦਾ। ਮੈਂ ਵੀ ਤਾਂ ਕਹਿਣਾ ਵੀ ਇਹ ਕੋਈ ਬੜੀ ਬਰੀਕੀ ਦੀ ਗੱਲ ਕਿਉਂ ਆ। ਅੱਜ ਕੱਲ ਨਹੀਂ ਪਤਾ ਲੱਗਦਾ। ਅੱਜ ਕੱਲ ਸਿਰਫ ਉਹਨੂੰ ਆਵਾਜ਼ ਦਾ ਰਿਜ਼ਲਟ ਅੱਛਾ ਮਿਲ ਗਿਆ ਉਹਨੇ ਕਹਣਾ ਬੱਲੇ ਬੱਲੇ, ਜਦੋਂ ਕੋਈ ਨਹੀਂ ਮਿਲਿਆ ਕਰਨਾ ਕੁਝ ਨਹੀਂ ਹੈ। ਹਾਂ ਇਹ ਗਾਣ ਵਾਲਿਆਂ ਦਾ ਹਿਸਾਬ ਆ ਨਾ। ਅੱਜ ਕੱਲ ਦੇ ਮੁੰਡੇ ਹੈਗੇ ਆ ਪੈਂਟਾਂ ਸ਼ਰਟਾਂ ਪਾਈਆਂ ਕਰੀਮਾਂ ਲਾ ਕੇ ਮੂੰਹ ਚਿੱਟੇ ਕੀਤੇ ਸਟੇਜ ਤੇ ਹਲਾ ਲਾਲਾ ਕਰੀ ਜਾਂਦੇ। ਜਦੋਂ ਕੰਮ ਦੀ ਵਾਰੀ ਆਉਣੀ ਫਲਾਣਾ ਕਲਾਮ ਸੁਣਾਓ ਜੀ, ਫਾਰਸੀ ਸੁਣਾਓ, ਉਦੋਂ ਉਹਨਾਂ ਦਾ ਕੁਝ ਨਹੀਂ ਹੈਗਾ। ਉਦੋਂ ਕੁਛ ਇਹ ਖਾਨ ਸਾਹਿਬ ਦੀਆਂ ਕਵਾਲੀਆਂ ਹੈ, ਰੋਜ਼ੀ ਰੋਟੀ ਵਾਸਤੇ ਉਹ ਵਿਚਾਰਾ ਮਰ ਗਿਆ ਹੈ। ਇਹ ਰੋਜ਼ੀ ਰੋਟੀ ਵਾਸਤੇ ਲਾ ਗਿਆ ਲੈ ਵੀ ਮੇਰੇ ਕਲਾਮ ਕਹੀ ਆ ਉਹ ਤੇ ਰੋਜ਼ੀ ਕਮਾਈ ਆ। ਵਾਹ ਆਪਣਾ ਨਹੀਂ ਕਿਸੇ ਨੇ ਕੋਈ ਅਖਤਿਆਰ ਕੀਤਾ। ਹਾਂ ਅੱਛਾ ਇਸਰਾਰ ਸਾਹਿਬ, ਇਹ ਜਿਹੜਾ ਤੁਸੀਂ ਤਾਂ ਬਣਾ ਕੇ ਤੁਹਾਡੇ ਕੋਲ ਇੱਕ ਬੰਦਾ ਲੈ ਗਿਆ, ਤੁਸੀਂ ਸ਼ਾਇਦ ਸ਼ੌਕ ਨਾਲ ਬਣਾ ਕੇ ਦਿੱਤੀ। ਸ਼ੌਕ ਵਾਲੇ ਵਾਸਤੇ ਸੁਨੇਹਾ ਕੀ ਹੈ ਵੀ ਇਹਨੂੰ ਸੰਭਾਲਣਾ ਕਿੱਦਾਂ, ਗਾਂ ਇਹਦੀ ਸੇਵਾ ਕੀ ਆ? ਟਹਿਲ ਸੇਵਾ ਇੱਕ ਤਬਲੇ ਦੀ, ਇੱਕ ਢੋਲਕੀ ਦੀ। ਅਸੀਂ ਉਹਨੂੰ ਜਿਹੜਾ ਵੀ ਆਂਦਾ ਨਾ ਆਪਣੇ ਪੈਸੇ ਲਾਉਂਦਾ ਹੈ, ਸਟੂਡੈਂਟ ਲਾ ਲਓ ਜਾਂ ਕੋਈ ਮਹਿੰਗੀ ਜੋੜੀ ਬਣਾ ਲਈ ਕਿਸੇ ਨੇ, ਜਿਸ ਰੀ ਦੀ ਕੀ ਬਣਾ ਲਈ ਹੈ, ਤਾਂ ਉਹਨੂੰ ਇਹ ਕਹੀਦਾ ਹੈ ਕਿ ਇਹਨੂੰ ਜੇ ਅਗਰ ਟਿਊਨ ਕਰਨੀ ਆਂਦੀ ਹੈ ਤੇ ਇਹਨੂੰ ਕਰਨੀ ਹੈ, ਨਹੀਂ ਕਰਨੀ ਆਂਦੀ ਜਿੱਥੇ ਅਸੀਂ ਕਰਤੇ ਇੱਥੇ ਇਹਨੂੰ ਇਸਤੇਮਾਲ ਕਰਨਾ। ਇਹਨੂੰ ਖਰਾਬ ਨਹੀਂ ਕਰਨਾ। ਖਰਾਬ ਨਹੀਂ ਕਰਨਾ। ਇਹਨੂੰ ਖਰਾਬ ਕਰੋਗੇ ਵਾਪਸ ਫੇਰ ਆਓਗੇ, ਫੇਰ ਅਸੀਂ ਕੰਮ ਕਰਾਂਗੇ, ਫੇਰ ਤੁਸੀਂ ਖਰਾਬ ਕਰੋਗੇ ਫੇਰ ਆਓਗੇ, ਫਿਰ ਤੁਸੀਂ ਐਂਡ ਪਤਾ ਕੀ ਕਰਨਾ ਹੈ, ਇਹਨੂੰ ਯਾਰ ਕਿਸੇ ਨੂੰ ਦੇ ਦਿਓ। ਹਾਂ ਇਹ ਸਾਡੇ ਵੱਸ ਦਾ ਰੋਗ ਨਹੀਂ ਹੈ। ਬਸ ਦਾ ਰੋਗ ਨਹੀਂ। ਵਾਹ ਵਾਹ ਬਹਿ ਗਿਆ ਉਹਨੂੰ ਰੱਖੋ ਜ਼ਿਪ ਲਾ ਕੇ ਆਪਣਾ ਇਸਤੇਮਾਲ ਕਰੋ, ਉਹਨੂੰ ਬਜਾਓ। ਕਿ ਅੱਛੇ ਉਸਤਾਦ ਦੇ ਸ਼ਾਗਿਰਦ ਹੋਵੋ, ਕੋਈ ਅੱਛੇ ਉਸਤਾਦ ਨੂੰ ਪੁੱਛੋ ਇਹਦੀ ਟਿਊਨ ਕਿੱਦਾਂ ਕਰਨੀ, ਇਹਦੀ ਸੰਭਾਲ ਕਿੱਦਾਂ ਕਰਨੀ। ਇਸ ਤੇ ਜੋ ਕੁਝ ਦੱਸਣਾ ਬਣਾ ਕੇ ਦੇਤਾ ਕਿ ਫਿਰ ਉਸਤਾਦ ਨੇ ਦੱਸਣਾ ਜਿਹਨੇ ਸਿਖਾਉਣਾ ਹੈ। ਵਾਹ 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 ਵਾਹ। ਨਹੀਂ ਉਹ ਟਿਊਨਿੰਗ ਤਾਂ ਦੱਸਣੀ ਨਾ ਜੀ ਉਸਤਾਦ ਨੇ, ਤੇ ਵੈਸੇ ਲਿਜਾ ਕੇ ਇਹਨੂੰ ਰੱਖਣਾ ਹੈ ਤੇ ਉਹ ਇਤਿਆਦ ਅਗਲੇ ਨੂੰ ਇਹ ਦੱਸੀ ਦਾ ਲੈ ਵੀ ਜਦੋਂ ਮੌਸਮ ਜਦੋਂ ਠੰਡਾ ਹੋਵੇ ਹਾਂਜੀ ਕੋਈ ਤੇ ਕੋਈ ਹੀਟ ਵਾਲੀ ਕੋਈ ਚੀਜ਼ ਉੱਪਰ ਦਵੋ, ਮਸਾਲਾ ਨਾ ਖਰਾਬ ਹੋਏ ਉੱਪਰਲਾ, ਜ਼ਿਆਦਾ ਮਸਾਲੇ ਦਾ ਹੁੰਦਾ ਉੱਪਰ ਜਿਹੜਾ ਮਸਾਲਾ ਲੱਗਦਾ ਹੈ ਉਹ ਫਿਰ ਜਦੋਂ ਉਹ 'ਚ ਨਮ ਪੈ ਜਾਂਦੀ ਹੈ ਮਸਾਲਾ ਖਰਾਬ ਹੋ ਜਾਂਦਾ। ਆ ਜਿਹੜਾ ਕਾਲਾ ਜਿਹਾ ਹੁੰਦਾ ਵਿੱਚ ਹਾਂਜੀ ਜਿਸ ਤਰ੍ਹਾਂ ਗਲਾ ਨਹੀਂ ਖਰਾਬ ਹੋ ਜਾਂਦਾ ਮੌਸਮ ਦੇ ਹਿਸਾਬ ਨਾਲ, ਕਹਿੰਦੇ ਮੂੰਹ ਢੱਕ ਕੇ ਚੱਲੋ, ਸਿਰ ਨੂੰ ਲਪੇਟ ਕੇ ਚੱਲੋ। ਅੱਗੇ ਤੁਸੀਂ ਲੈ ਕੇ ਚੱਲੇ ਸੀ, ਗਾਂ ਕੀ ਦਿਖਾਉਣ ਲੱਗੇ ਸੀ? ਉਹ ਮੈਂ ਦਿਖਾਣੇ ਸੀਗੇ ਜਦੋਂ ਮੁਕੰਮਲ ਤਿਆਰ ਜਿਹੜੇ ਕੀਤੇ ਸੀ ਬਾਹਰ ਜਿਹੜਾ ਉਹ ਵੀ ਮਾਲ ਦਿਖਾ ਪਿਆ। ਦਿਓ। ਤੇ ਜਿਹੜੀਆਂ ਤੁਸੀਂ ਇਹ ਰੱਸੀਆਂ ਕਿਤੇ ਬਣਾਉਂਦੇ ਆ, ਕਿਤੇ ਕੋ ਬਣਾ ਰਿਹਾ ਮੁੰਡਾ? ਇੱਥੇ ਹੁਣੇ ਬਣਾ ਕੇ ਦਿਖਾ ਦੇਣੇ ਤੁਹਾਨੂੰ। ਹਾਂਜੀ ਉਹ ਇੱਕ ਸਾਈਡ ਦੇ ਉੱਤੇ ਤੇ ਕੱਢ ਕੇ ਹਾਂ ਇੱਕ ਸਾਈਡ ਦੇ ਨਾਲ ਬਣਾ ਕੇ ਦਿੰਨਾ ਮੈਂ। ਵਾਹ ਵਾਹ। ਅੱਛਾ ਜੀ, ਇਹ ਹੁਣ ਸਾਨੂੰ ਇਹ ਦਿਖਾਓ ਵੀ ਜਿਹੜੀ ਤੁਸੀਂ ਆ ਮੁੰਡਾ ਰੱਸੀਆਂ ਪਰੋ ਰਿਹਾ, ਹਾਂਜੀ ਵੀ ਇਹ ਬਣਦੀਆਂ ਕਿੱਦਾਂ? ਇੱਕ ਤਬਲੇ ਦੇ ਪਿੱਛੇ ਕੀ ਕੀ ਦਾਸਤਾਨ ਹੈ, ਕੀ ਕਾਰੀਗਰੀ ਹੈ, ਕੀ ਮਿਹਨਤ ਹੈ, ਕਿੱਡਾ ਬਰੀਕੀ ਦਾ ਕੰਮ ਆ? ਇਹ ਦੇਖੋ ਜੀ ਪੂਰਾ ਟੋਟਾ ਹੁੰਦਾ ਹੈ ਮਾਝੇ ਦਾ, ਗੋਕੇ ਦਾ, ਹਾਂ ਊਂਠ ਦੀ ਖੱਲ ਲੈ ਲਓ। ਠੀਕ ਹੈ। ਇਹਦਾ ਪੂਰਾ ਖੱਲ ਹੁੰਦੀ ਆ, ਉਹਨੂੰ ਸੈਂਟਰ 'ਚ 2 ਪੀਸ ਬਣਾਏ ਜਾਂਦੇ ਆ। ਹਾਂ ਉਹ 2 ਪੀਸ ਜਦੋਂ ਤਿਆਰ ਹੋ ਕੇ ਆ ਜਾਂਦੇ ਨਾ, ਫਿਰ ਅਸੀਂ ਆਪਣੇ ਹਿਸਾਬ ਨਾਲ ਉਹਦੇ ਵਿੱਚ ਜਿੰਨੇ ਕੋਈ ਸੌਖੇ ਤਰੀਕੇ ਨਾਲ ਅਸੀਂ ਪੀਸ ਅਸੀਂ ਛੁਰੀ ਨਾਲ ਉਹਦੇ ਕੱਢ ਸਕੀਏ, ਉਹ ਅਸੀਂ ਫਿਰ ਨਾ ਉਸ ਹਿਸਾਬ ਨਾਲ ਅਸੀਂ ਨਾ ਇਹ ਆਪਣਾ ਕੰਮ ਕਲੀਅਰ ਕਰਨਾ ਹੁੰਦਾ। ਠੀਕ। ਪੀਸ ਤਾਂ ਬਹੁਤ ਵੱਡਾ ਹੁੰਦਾ, ਫਿਰ ਛੋਟੇ ਪੀਸ ਵਿੱਚ ਬਣਾ ਦਈਦੇ ਆ, ਵੱਡੇ ਵੀ ਬਣਾ ਦਈਦੇ ਆ। ਵਾਹ ਵਾਹ। ਜਿਹੜੀ ਲੋੜ ਹੋਵੇ ਉਹਦੇ ਮੁਤਾਬਕ ਕੱਟ ਉਹਦੇ ਮੁਤਾਬਕ ਆਪਣੇ ਸਹੂਲਤ ਦੇਖਣੀ ਹੈ ਜੀ। ਸਹੂਲਤ ਦੇਖਣੀ ਹੈ ਕਿ ਇਹ ਸਾਡਾ ਕਿ ਹੁਣ ਥੱਕ ਜਾਂਦਾ ਬੰਦਾ, ਥੱਕ ਵੀ ਜਾਂਦਾ ਤੇ ਅੱਕ ਵੀ ਜਾਂਦਾ। ਇਹ ਤੁਹਾਨੂੰ ਪਹਿਲਾਂ ਖਲ ਦੀ ਲਕਾਈ ਕੀਤੀ ਹੈ, ਉਹ ਤੁਹਾਨੂੰ ਉਹਦੀ ਕਟਾਈ ਕਰਕੇ ਵੀ ਦੱਸਿਆ। ਉਸ ਤੋਂ ਬਾਅਦ ਨਗ ਭਿਉਂ ਕੇ ਉਹ ਤੁਹਾਨੂੰ ਉਹ ਵੀ ਦੱਸਿਆ ਇਹ ਕਿਵੇਂ ਹੁੰਦਾ ਹੈ। ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਚਮੜਾ ਹੈਗਾ ਇਹਨੂੰ ਅਸੀਂ ਇਹਦੀ ਲੈਂਥ ਦੇ ਹਿਸਾਬ ਨਾਲ ਇਹਦੀ ਕਟਾਈ ਕਰਨੀ ਹੈ। ਬਿਸਮਿਲ੍ਲਾ। ਵਾਹ ਬਈ ਵਾਹ। ਹਾਂ ਇਹ ਅਲਹਮਦੁਲਿਲਾ ਸ਼ੁਕਰ ਹੈ ਮਾਲਕ ਦਾ। ਇਹ ਸਾਡਾ ਇਹ ਬਹੁਤ ਬਜ਼ੁਰਗਾਂ ਦੇ ਨਾਂ ਤੋਂ ਬੜਾ ਸਾਡੀ ਦੇਰ ਦਾ ਕੰਮ ਹੈ, ਅਰਸੇ ਤੋਂ ਕੰਮ ਹੈ। ਇੱਕ ਡਿਸਕੋਡ ਦਾ ਇੱਕ ਇਸ ਕੰਮ ਦੇ ਉੱਤੇ ਇਹ ਪੁੜਿਆਂ ਦੇ ਸੇ ਬੜਾ ਨਾਮ ਹੈ। ਵਾਹ ਬਈ ਵਾਹ। ਇਹ ਦੇਖੋ ਨਾ ਜੀ,
ਹੁਣ ਵੀ ਕੋਈ ਫੁੱਟਾ ਨਹੀਂ, ਕੋਈ ਪ੍ਰਕਾਰ, ਕੋਈ ਸ਼ੈ ਨਹੀਂ, ਸਿਰਫ ਉਹ ਕਹਿ ਲਓ ਵੀ ਇੱਕ ਹੱਥ ਟਿਕਿਆ ਹੈ, ਜਿੱਥੇ ਹੱਥ ਟਿਕ ਜੇ। ਬਾਬਾ ਹੱਥ ਵੀ ਤਾਂ ਹੀ ਟਿਕਦੇ ਆ ਜੇ ਬੰਦਾ ਆਪ ਟਿਕੇ। ਕਿਸੇ ਇੱਕ ਨਾ ਕਾਰਾਗਰੀ ਆ। ਕਿਸੇ ਇੱਕ ਕੰਮ ਤੇ ਬੰਦਾ ਟਿਕੇ ਨਾ ਤੇ ਫੇਰ ਹੀ ਹੱਥ ਟਿਕਦੇ ਆ। ਮੈਂ ਅੱਜ ਲੱਗ ਗਿਆ ਆ ਪੂੜੇ ਬਣਾਉਣ ਤੇ ਕੱਲ ਨੂੰ ਮੈਂ ਲੱਗ ਗਿਆ ਉਹ ਸਮੋਸੇ ਪਕੌੜੇ ਕੱਢਣ, ਨਾ ਉਧਰ ਹੱਥ ਟਿਕਣਾ ਨਾ ਇੱਧਰ ਟਿਕਣਾ। ਸਹੀ ਗੱਲ ਹਾਂ, ਨਾਲੇ ਪਛਾਣ ਬਣਦਾ ਬਾਬਾ, ਇੱਕ ਥਾਂ ਤੇ ਟਿਕਣਾ ਬੰਦੇ ਦੀ ਪਛਾਣ। ਇਹ ਡਿਜਕੋਡ ਦੀ ਪਛਾਣ ਬਣੇ ਪਏ ਆ ਇਹ ਜਿਹੜੇ ਬੰਦਿਆਂ ਨਾਲ ਤੁਹਾਨੂੰ ਅੱਜ ਅਸੀਂ ਮਿਲਾਇਆ ਨਾ, ਇਸ ਘਰਾਣੇ ਨਾਲ, ਇਹ ਡਿਜਕੋਡ ਦੀ ਪਛਾਣ ਆ ਜੀ। ਇਸ ਟਾਈਮ ਬੜੀ ਦੂਰ ਦੂਰ ਤੱਕ ਆ ਗੱਲ ਮਸ਼ਹੂਰ ਹੈ ਇਹਨਾਂ ਦੀ। ਇਹ ਜਿਹੜੇ ਨਾ ਫਰਜ਼ ਕਰੋ ਖਾਨ ਸਾਹਿਬ ਤੇ ਉਹ ਜ਼ਿਆਦਾ ਇਸਤੇਮਾਲ ਕਰਨ ਵਾਲੇ ਕੋ ਜ਼ਿਮੀਦਾਰ ਵੀ ਆ ਜਾਂਦਾ ਸੀਗਾ, ਸਾਦਕਾਬਾਦ, ਫੋਟਾਵਾਸ, ਇਧਰਲੀ ਸਾਈਡ ਤੋਂ ਕਹਿਣਾ ਸਾਡੇ ਡਿਸਕੋਡ ਦੇ ਵਿੱਚ ਨਾ ਦੋ ਚੀਜ਼ਾਂ ਮਸ਼ਹੂਰ ਆ ਇਹਨਾਂ ਦੇ ਡਿਸਕੋਡ ਦੇ ਵਿੱਚ। ਕਹਿੰਦੇ ਉਹ ਕਿਹੜੀਆਂ ਕਿਹੜੀਆਂ, ਜਦੋਂ ਆਪਸ 'ਚ ਜ਼ਿਮੀਦਾਰ ਨੇ ਜਾਂ ਖਾਨ ਸਾਹਿਬਾਂ ਨੇ ਬੈਠੇ ਹੋਣ, ਕਹਿਣਾ ਡਿਸਕੋਡ ਦੇ ਦੋ ਚੀਜ਼ਾਂ ਮਸ਼ਹੂਰ ਆ, ਇੱਕ ਗੇ ਟੋਕਾ ਤੇ ਦੂਸਰੀਆਂ ਢੋਲਕੀਆਂ। ਵਾਹ 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 ਵਾਹ, ਹਾਂਜੀ ਸੱਚ ਆ, ਦਰੁਸਤ ਆ। ਦਾਰਾ ਵੀ ਤੇ ਫਨ ਵੀ ਹੈ। ਇਹ ਗੱਲਾਂ ਦੋਹੇ ਠੀਕ ਆ, ਸਾਰਿਆਂ ਤੋਂ ਪੁਰਾਣੀਆਂ ਨਾ। ਉਸ ਟਾਈਮ ਲੈਲਪੁਰ ਦੇ ਵਿੱਚ ਵੀ ਇਹ ਹੱਟੀ ਨਹੀਂ ਬਣੀ ਸੀ ਲੋਹੇ ਦੀਆਂ, ਦੁਕਾਨ ਇੱਕੋ ਹੀ ਦੁਕਾਨ ਸੀਗੀ। ਹੱਟੀ ਪੌਣਾ ਯਾਰ, ਬਾਜ਼ਾਰ। ਵਾਹ, ਟੋਕਾ ਮਸ਼ੀਨ, ਵੇਲਣੇ, ਥ੍ਰੈਸ਼ਰਾਂ, ਹਾਂ। ਇਸ ਇੱਥੋਂ ਪਹਿਲਾਂ ਸ਼ੁਰੂ ਹੋਈਆਂ। ਇਹ ਜਿਹੜੀਆਂ ਛੋਟੀ ਛੋਟੀਆਂ ਗੱਲਾਂ ਨੂੰ ਕੋਈ ਵੀ ਨਹੀਂ ਕਰਦਾ ਹੈਗਾ, ਕਿਉਂ ਅਗਲੇ ਦਾ ਅਲੱਗਾ ਕੰਮ ਹੈ, ਸਾਡਾ ਅਲੱਗਾ ਕੰਮ ਹੈ। ਇੱਕ ਚੀਜ਼ ਦੀ ਪਹਿਚਾਣ ਦਿੱਤੀ ਹੋਵੇ ਨਾ, ਤੇ ਜਿਹੜੇ ਬੰਦੇ ਨੂੰ ਨਹੀਂ ਵੀ ਪਤਾ ਉਹਨੂੰ ਵੀ ਪਤਾ ਲੱਗ ਜਾਂਦਾ ਫਲਾਨੀ ਜਗ੍ਹਾ ਤੇ ਕਿਹੜੇ ਕੰਮ ਤੋਂ ਮਸ਼ਹੂਰੀ ਹੋਈ ਹੈ। ਇਹ ਗੱਲ ਸੱਚੀ ਹੈ ਜੀ। ਅਸੀਂ ਰਾਵੀ ਤੱਕ ਬੰਦੇ ਡਿਜਕੋਟੋਂ ਆ ਕੇ ਟੋਕੇ ਲੈ ਜਾਂਦੇ ਸੀ ਪੱਠੇ ਕੁਤਰਨ ਵਾਸਤੇ। ਅੱਜ ਵੀ ਡਿਜਕੋਟ ਦੇ ਟੋਕੇ ਮਸ਼ਹੂਰ ਆ ਤੇ ਦੂਸਰੇ ਆ ਪੁੜੇ। ਉਹਨਾਂ ਨੇ ਕਹਿਣਾ ਇਹ ਡਿਸਕੋਡ ਦੇ ਵਿੱਚ ਦੋ ਚੀਜ਼ਾਂ ਮਸ਼ਹੂਰ ਹੈ ਜਿਨ੍ਹਾਂ ਦੇ ਵਿੱਚ ਨਾ ਬੇਈਮਾਨੀ ਨਹੀਂ ਹੈਗੀ, ਇੱਕ ਢੋਲਕੀ, ਦੂਸਰਾ ਗੇ ਟੋਕਾ। ਬੜਾ ਕੰਮ ਹੈਗਾ ਯਾਰ ਉੱਥੇ। ਇਹਦੇ 'ਚ ਵੀ ਬੜੀ ਬੇਈਮਾਨੀ ਤੇ ਉਹ ਇਮਾਨਦਾਰੀ ਹੁੰਦੀ ਹੈ। ਸਾਡੇ ਇਸ ਕੰਮ ਦੇ ਵਿੱਚ ਜਿਹਨੇ ਕੰਮ ਦੇਣੇ ਉਹਨੇ ਬੇਈਮਾਨੀ ਕਰਨੀ ਹੈ। ਸਾਡੇ ਕੰਮ ਦੇ ਵਿੱਚ ਬੇਈਮਾਨੀ ਨਹੀਂ ਹੁੰਦੀ ਹੈਗੀ। ਹਾਂ ਅਸੀਂ ਬੇਈਮਾਨੀ ਕਰਾਂਗੇ, ਖੱਲ ਪਤਰੀ ਲਾਵਾਂਗੇ, ਹਾਂ ਅਗਲੇ ਨੂੰ ਬਣਾ ਕੇ ਜਦੋਂ ਦੇਣਾ ਸਾਡਾ ਆਪਣਾ ਹੀ ਨੁਕਸਾਨ ਹੋ ਜਾਣਾ ਬਣਾਉਂਦੇ ਆ। ਤੁਹਾਨੂੰ ਸ਼ਾਇਦ ਜੰਗੀ ਉਹ ਲਾਣੀ ਪੈਣੀ। ਸਾਨੂੰ ਉਹ ਚੀਜ਼ ਲਾਣੀ ਹੈ ਜਿਹਦੀ ਖਿਚਾਈ ਪੂਰੀ ਕਰਨੀ ਹੈ। ਮੈਂ ਅਗਰ ਸਵਾਲ ਵਿੱਚ ਟੋਕਣ ਲੱਗੇ ਸੀ ਕਿ ਇਸ ਕੰਮ 'ਚ ਨਾ, ਮੈਂ ਹੁਣ ਵੀ ਦੇਖਿਆ, ਵੈਸੇ ਵੀ ਦੇਖਿਆ, ਅਦਬ ਬੜਾ। ਹਾਂ, ਇਹ ਕੀ ਤਾਲੀਮ ਹੈ ਇਸ ਗੱਲ ਦੀ? ਅਦਬ ਬਹੁਤ ਕਰਦੇ ਆ ਆਪਣੇ ਔਜ਼ਾਰ ਦਾ, ਆਪਣੇ ਚੀਜ਼ਾਂ ਦਾ। ਇਹ ਜੀ ਮੈਂ ਇਹ ਭਾਜੀ ਇਸ ਵਾਸਤੇ ਦਾ ਅਦਬ ਕੀਤਾ ਜਾਂਦਾ ਆ, ਇਹਦੇ 'ਚ ਰੋਜ਼ੀ ਰੋਟੀ ਇਹਦੇ 'ਚ ਹੈ। ਹੁਣ ਆਮ ਰੂਟੀਨ ਦੇ ਮੁਤਾਬਕ ਸਾਡੇ ਤੋਂ ਇਲਾਵਾ ਨਾ ਕਿਸੇ ਦੁਕਾਨ ਤੇ ਵੱਡੀਆਂ ਸ਼ਹਿਰਾਂ ਦੇ ਵਿੱਚ ਲਾਹੌਰ ਚੱਲ ਜਾਵੋ, ਜਿਸ ਤਰ੍ਹਾਂ ਤੁਸੀਂ ਸ਼ੂਜ਼ ਪਾਏ ਆ, ਉਹਨਾਂ ਨੇ ਲਾਣੇ ਨਹੀਂ ਹੈਗੇ। ਉਸ ਤਰ੍ਹਾਂ ਇਹਨਾਂ ਨੇ ਆਪਣੇ ਜਿਹੜਾ ਸਮਾਨ ਚੁੱਕਣਾ ਉਦੋਂ ਤੱਕ ਪਹੁੰਚ ਜਾਣਾ। ਇਦਾਂ ਹੀ ਅਸੀਂ ਥੱਲੇ ਨਾ ਹਲਕਾ ਜਾਂ ਕੋਈ ਹਲਕੀ ਜਿਹੀ ਗੱਦੀ ਵੀ ਵਿਛਾ ਲਈ ਹੈ ਨਾ, ਤੇ ਜਿਹਨੇ ਕੋਈ ਜੁੱਤੀ ਲੈ ਕੇ ਆਉਣੇ ਕਹਣਾ ਯਾਰ ਤੇਰੀ ਮਿਹਰਬਾਨੀ, ਜੁੱਤੀ ਉੱਥੇ ਉਤਾਰ ਕੇ ਇੱਥੇ ਆਣ ਕੇ ਬੈਠ ਜਾ। ਵਾਹ ਵਾਹ ਵਾਹ। ਅੱਛੇ ਅੱਛੇ ਲੋਕ ਵੀ ਆਉਂਦੇ ਜਿਹੜੇ ਦੇਖ ਕੇ ਸਮਝ ਜਾਂਦੇ ਨਹੀਂ ਯਾਰ ਇਹ ਰੋਜ਼ੀ ਹੈ, ਰੋਜ਼ੀ ਕਮਾਉਂਦੇ ਅੱਡਾ ਆ, ਇਹਨੂੰ ਅੱਡੇ ਨੂੰ ਇਹ ਪੀਰਖਾਨਾ ਆ, ਇਹਨੂੰ ਅੱਛੇ ਤਰੀਕੇ ਨਾਲ ਰੱਖੋਗੇ ਤੇ ਚ ਮਾਲਕ ਬਰਕਤ ਪਾਉਂਦਾ ਹੈ। ਅਸੀਂ ਜੀ ਜੁੱਤੀ ਪਹਿਲਾਂ ਹੀ ਇਹਨਾਂ ਦੱਸਣ ਤੋਂ ਪਹਿਲਾਂ ਲਾਤੀ। ਅਸੀਂ ਇਸ ਸ਼ੈ ਨਾਲ ਸਾਡਾ ਵੀ ਇਸ਼ਕ ਆ ਜੀ, ਆ ਤਬਲਾ ਢੋਲਕੀ ਸਾਜ਼ਾਂ ਨਾਲ ਬੜਾ ਪਿਆਰ ਆ। ਇਹ ਬੰਦੇ ਹੁਣ ਕਾਦਰਾਬਾਦ 424 ਝੰਗ ਆਸੇ ਪਾਸੇ ਜਿੰਨੇ ਵੀ ਹੈਗੇ, ਜਿੱਥੇ ਇੱਥੇ ਵੀ ਆਵਾਮ ਹੈਗੀ ਆ, ਅਬਦੁਲ ਹਕੀਮ ਪੀਰ ਮਲ ਦੇ, ਮਾਮੂ ਕਾਂਜਣ, ਇਧਰਲੀ ਸਾਈਡ ਦੇ ਜਿੱਥੇ ਵੀ ਦੂਰੋਂ ਦੂਰੋਂ ਦੁਨੀਆ ਦੀ ਹੈ ਨਾ, ਜਿੱਥੇ ਜਿੱਥੋਂ ਵੀ ਆਵਾਜ਼ ਆਉਂਦੀ ਹੈ, ਸ਼ੁਕਰ ਹੈ ਮਾਲਕ ਦਾ। ਕੰਮ ਆਪਣੀ ਮਿਹਨਤ ਨਾਲ ਕੰਮ ਕਰੀਦਾ, ਉਹ ਅੱਛੇ ਲਫ਼ਜ਼ਾਂ ਨਾਲ ਯਾਦ ਕਰਦੇ ਆ। ਹਾਂ, ਇਹ ਤੁਸੀਂ ਇਹਨੂੰ ਕੱਟਿਆ ਨਹੀਂ ਹੈ, ਇੱਕੋ ਲੈ ਕੇ ਢੋਲ ਰਹੇ। ਇੱਕੋ ਹੀ ਰਹਿਣਾ ਜੀ। ਐ ਲੰਮੀ ਕਰ ਲੈਣਾ, ਇਹੀ ਤਾਂ ਕਾਰਾਗਰੀ। ਇਹਨੂੰ ਅਸੀਂ ਲੰਮੀ ਕਰਕੇ ਉਹ ਬੱਚੇ ਨੂੰ ਦੇ ਦੇਣੀ ਹੈ। ਉਹਨੇ ਫਿਰ ਜਿੰਨੀ ਕੋ ਉਹਨੂੰ ਚਾਹੀਦੀ ਹੈ ਉਹਨੇ ਕੋ ਕਟਾਈ ਕਰੀ ਜਾਣੀ ਹੈ, ਜਿਹੜੀ ਵੱਧਦੀ ਹੋਣੀ ਉਹਨੇ ਫਿਰ ਜਦੋਂ ਇੱਕ ਸਾਈਡ ਤੇ ਕਰ ਦੇਣੀ ਹੈ। ਅੱਛਾ, ਕੋਈ ਬੰਦਾ ਸਾਡੀ ਫਿਲਮ ਦੇਖ ਕੇ ਇਦਾਂ ਤੇ ਕਿ ਕੋਈ ਤਬਲਾ ਮੰਗਾਉਣਾ ਚਾਹੇ, ਟੈਲੀਫੋਨ ਕਰੇ ਪਹੁੰਚੇਗਾ, ਸਹੀ ਪਹੁੰਚੂਗੀ ਸ਼ਾਇਦ। ਮੈਂ ਕਹਿੰਦਾ ਜੀ ਤੁਸੀਂ ਬਾਹਰ ਦੇ ਮੁਲਕ ਵੀ ਕੋ ਪਹੁੰਚਾ ਦਾਂਗੇ ਇਨਸ਼ਾਅੱਲਾ। ਚੰਗੀ ਸ਼ੈ ਪਹੁੰਚਾਉਣੀ। ਖਰਚਾ ਤਾਂ ਤੁਹਾਡਾ ਹੀ ਹੋਣਾ। ਹਾਂਜੀ, ਜਿਹੜਾ ਡਿਮਾਂਡ ਤੁਸੀਂ ਡਿਮਾਂਡ ਦੇ ਖਰਚਾ ਤੁਹਾਡਾ ਹੋਣਾ, ਇਸ ਸਿਰਫ ਆਪਣੀ ਮਿਹਨਤ ਲੈਣੀ ਹੈ। ਹਾਂਜੀ ਹਾਂਜੀ। ਉਧਰ ਫਿਰ ਨੰਬਰ ਬੋਲੋ ਆਪਣਾ, ਜਿਹੜਾ ਨੰਬਰ ਤੇ ਬੰਦੇ ਰਾਬਤਾ ਕਰਨ। ਅਬ ਤੂੰ ਬੋਲ ਪੁੱਤ ਜਿਹੜਾ ਤੇਰਾ ਨੰਬਰ। 2 ਨੰਬਰ ਤੇ WhatsApp ਤੇ ਦੱਸੀ ਬਈ। अच्छा 0302 95 49 046 ये व्हाट्सअप नंबर है। दूसरा नंबर 0344 63 92 263 ਆਪਣਾ ਨਾਮ कॉन्टैक्ट नंबर है। हसनैन रजा नाम है मेरा। ਹੋਇਆ ਸਾਹਿਬ ਹਾਂਜੀ, ਅੱਗੇ ਜਾਂ ਭਾਈਜਾਨ ਤੁਸੀਂ
ਅੱਗੇ ਤੁਸੀਂ ਦੱਸਿਆ ਕਿੰਨੇ ਦੀ ਜੋੜੀ ਵੇਚਦੇ ਆ? ਜੋੜੀ ਇਸ ਟਾਈਮ ਜਿਹੜੀ ਮੁਕੰਮਲ ਬੈਕ ਬਿਨ ਜਿਹੜੀ 13000 ਰੁਪਏ ਦੀ ਜੋੜੀ ਦੇ ਰਹੇ ਹਾਂ। 17000 13000 ਰੁਪਏ 13000 ਉਦਾਂ ਤੇ 15-15000 ਰੁਪਏ ਦੀ 16 ਦੇ ਰਹੀ ਸਾਰਾ ਤੁਹਾਡਾ ਖਰਚਾ ਕਿੰਨਾ ਕੁ ਆ ਜਾਂਦਾ ਉਹਦੇ ਵਿੱਚ? ਲਾਗਤ ਕਿੰਨੀ ਕੁ ਆ ਜਾਂਦੀ? ਬੇ ਕਦੀ ਹਿਸਾਬ ਨਹੀਂ ਲਾਇਆ ਹੁਣ ਤੇ ਪੂਰੇ ਹੁੰਦੇ ਸਨ ਵਰਕਿਆਂ ਦੇ ਪੈਸੇ ਬਚਦੇ। ਮੈਂ ਦੱਸਦਾ ਨਾ ਜੀ, ਇਹਦੇ 'ਚ ਜੇ ਤਾਂ ਇਹਨਾਂ ਦੇ ਸਮਾਨ ਸਮੂਨ ਦੇ ਗਿਣੀ ਉਹ ਤੇ ਗਿਣੇ ਜਾਣਗੇ ਉਸਮਾਨ ਸਾਹਿਬ। ਹਾਂ ਜਿਹੜੀ ਇਹਨਾਂ ਦੀ ਮਿਹਨਤ ਆ, ਜਿਹੜਾ ਹੁਨਰ ਆ, ਜਿਹੜੀ ਕਾਰੀਗਰੀ ਆ, ਉਹਦਾ ਤਾਂ ਮੁੱਲ ਹੀ ਕੋਈ ਨਹੀਂ। ਫਿਰ ਅੱਜ ਦੇ ਦੌਰ ਦੇ ਵਿੱਚ ਹੱਥ ਨਾਲ ਕੰਮ ਕਰ ਰਹੇ ਆ, ਮਸ਼ੀਨੀ ਕੰਮ ਨਹੀਂ ਹੈਗਾ ਮਸ਼ੀਨੀ ਕੰਮ ਨਹੀਂ। ਇਹ ਜਿੰਨਾ ਕੰਮ ਵੀ ਸਾਡਾ ਨਾ ਇਹ ਹੱਥ ਦਾ ਕੰਮ ਹੈ। ਹਾਂ, ਇਹਨਾਂ ਦਾ ਤਾਂ ਆ ਜਿਹੜੇ ਇਹਨਾਂ ਨੇ ਰੇਟ ਦੱਸਿਆ ਤਾਂ ਕੁਝ ਵੀ ਨਹੀਂ ਦੱਸਿਆ, ਇੰਨੀ ਦੀ ਤਾਂ ਮਜ਼ਦੂਰੀ ਹੈ ਇਹਨਾਂ ਦੀ। ਮੈਂ ਤਾਂ ਕਹਿੰਦਾ ਇਹਨਾਂ ਨੂੰ 26000 ਦੀ ਦੇਣੀ ਚਾਹੀਦੀ। ਇਹ ਜਿਹੜਾ ਨਾ ਕੰਮ ਜਿਹੜਾ ਨਾ ਆਮ ਜਿਹਾ ਰੇਟ ਹੈ ਇਹੜਾ ਸੀ ਨਾ 2500-2000 ਰੁਪਏ ਲੈਨੇ ਆ। ਇਹਦੇ ਹੀ ਜਿਹੜੇ ਆਮ ਰੂਟੀਨ ਦੇ ਮੁਤਾਬਕ ਬੰਦੇ ਬੈਠੇ ਨੇ, ਇਹਦਾ ਹੀ ਉਹ 3500-4000 ਰੁਪਏ ਲੈ ਰਿਹਾ ਇਕੱਲੇ ਇੱਕ ਚੀਜ਼ ਦਾ। ਮੈਂ ਉਹੀ ਤਾਂ ਗੱਲ ਕਰਦਾ ਜੀ, ਇਹ ਤੁਹਾਡੀਆਂ ਇਹ ਲੈਣੇ ਖੁਸ਼ੀ ਦੀਆਂ ਵੰਗਾਂ। ਇਹ ਬੰਦਿਆਂ ਨੇ ਖੁਸ਼ੀ ਤੋਂ ਲੈਣੇ, ਸ਼ੌਂਕ ਤੋਂ ਲੈਣੇ ਹੈ। ਹੁਣ ਇੱਕ ਟੋਕਾ ਮਸ਼ੀਨ ਆ, ਉਹ ਤਾਂ ਅਸੀਂ ਲੈਣਾ ਆਪਦੀ ਮਜਬੂਰੀ ਨੂੰ। ਇਹ ਤਾਂ ਖੁਸ਼ੀ ਤੋਂ ਲੈ ਕੇ ਜਾਣੇ ਬੰਦਿਆਂ ਨੇ, ਸ਼ੌਂਕ ਤੋਂ। ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ। ਅੱਛਾ, ਮਕਾ ਲਈਏ ਇੱਥੇ ਹੈ, ਐਂਡ ਕਰ ਦਈਏ ਹੈ। ਕੁਝ ਹੋਰ ਤਾਂ ਨਹੀਂ ਦਿਖਾਉਣ ਵਾਲਾ ਰਹਿ ਗਿਆ ਜੀ? ਨਹੀਂ ਹੁਣ ਤਾਂ ਜੀ ਅਸੀਂ ਬੈਠੇ ਹਾਂ ਹੁਣ ਇੱਕ ਦੂਜੇ ਨੂੰ ਦੇਖ ਹੁਣ ਤਾਂ ਅਸੀਂ ਬੈਠੇ ਇੱਕ ਦੂਜੇ ਨੂੰ ਦੇਖੀ ਜਾਂਦੇ ਆ, ਗੱਲਾਂ ਜਿਹੜੀਆਂ ਹੈਗੀਆਂ ਪਿਆਰ ਦੀਆਂ ਕਰੀ ਜਾਂਦੇ ਆ। ਵਾਹ ਵਾਹ ਵਾਹ, ਜਿਉਂਦੇ ਵਸਦੇ ਰਹੋ ਜੀ। ਅਸੀਂ ਜੀ ਡਿਸਕੋਡ ਦੇ ਵਿੱਚ ਆ ਕੇ ਤੁਹਾਨੂੰ ਇਹ ਦਿਖਾਇਆ ਮਸ਼ਹੂਰ ਜਿਹੜੇ ਬੰਦੇ ਹੱਥ ਨਾਲ ਤਬਲੇ ਢੋਲਕੀਆਂ ਬਣਾਉਂਦੇ, ਪੁੜੇ ਬਣਾਉਂਦੇ ਤੇ ਪੂਰੇ ਪਾਕਿਸਤਾਨ ਦੇ ਵਿੱਚ ਮਸ਼ਹੂਰ ਆ। ਤੇ ਬੜੀ ਇਹਨਾਂ ਨੇ ਸਾਨੂੰ ਪਿਆਰ, ਸੇਵਾ, ਆਓ ਭਗਤ ਬੜੀ ਕੀਤੀ, ਟਹਿਲ ਸੇਵਾ ਸਾਡੀ ਬੜੀ ਕੀਤੀ। ਆਪ ਦਾ ਕੰਮ ਛੱਡ ਕੇ ਸਾਨੂੰ ਟਾਈਮ ਦਿਆ। ਇਸਰਾਰ ਸਾਹਿਬ, ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ। ਮਾਲਾ ਖੈਰ ਕਰੇ ਜੀ, ਅੱਲਾਹ ਪਾਕ ਤੁਹਾਨੂੰ ਇੱਜ਼ਤ ਦੇਵੇ, ਤੰਦਰੁਸਤੀ ਦੇਵੇ, ਆਮੀਨ ਆਮੀਨ, ਜਿਉਂਦੇ ਹਮੇਸ਼ਾ ਤੁਸੀਂ ਖੁਸ਼ਹਾਲ ਰਹੋ। ਆਮੀਨ। ਰੱਬ ਤੁਹਾਡੀ ਰੋਜ਼ੀ 'ਚ ਬਰਕਤ ਦੇਵੇ ਆਮੀਨ। ਤੇ ਤੁਹਾਡੇ ਬੱਚੇ ਜਿਵੇਂ ਤੁਹਾਡਾ ਅਦਬ ਕਰਦੇ ਆ ਉਹ ਇਦਾਂ ਹੀ ਕਰਦੇ ਰਹਿਣ। ਆਮੀਨ। ਜਿਉਂਦੇ ਬਾਅਦ ਬੜਾ ਚੰਗਾ ਲੱਗਾ ਜੀ ਤੁਹਾਨੂੰ ਮਿਲ ਕੇ। ਤੇ ਉਮੀਦ ਆ ਜੀ ਆਹ ਤੁਹਾਨੂੰ ਇੱਕ ਕਹਿ ਲਓ ਵੀ ਹੱਥ ਦਾ ਜਿਹੜਾ ਹੁਨਰ ਸੀ, ਜਿਹੜਾ ਮੁੱਕਦਾ ਜਾਂਦਾ, ਜਿੱਦਾਂ ਤੁਹਾਨੂੰ ਉਦੋਂ ਦਿਖਾਇਆ ਵੀ ਮੁੰਡਾ ਬਹਿ ਕੇ ਹੱਥ ਨਾਲ ਚਾਦਰਾਂ ਬਣਾਉਂਦਾ ਸੀ, ਤੇ ਉਹ ਤੁਸੀਂ ਪਸੰਦ ਕਰੀ ਗੱਲ। ਇਦਾਂ ਹੀ ਆ ਸਾਡੇ ਭਰਾ, ਸਾਡੇ ਪੁੱਤਰ ਬਹਿ ਕੇ ਅੱਜ ਵੀ ਉਹ 100 ਸਾਲ ਪੁਰਾਣੀ ਆਪਣੀ ਦਾਸਤਾਨ ਜਿਹੜੀ ਹੈ ਨਾ ਲੋਕਾਂ ਨੂੰ ਚੇਤੇ ਕਰਾ ਰਹੇ। ਉਹੀ ਉਦਾਂ ਹੀ ਸ਼ੈ ਵੀ ਚੰਗੀ ਬਣਾ ਕੇ ਦੇ ਰਹੇ, ਕਾਰਾਗਰੀ ਹੁਨਰ। ਫਿਰ ਗਾਂ ਆਪਣੇ ਬੱਚਿਆਂ ਨੂੰ ਵੀ ਗਾਂ ਸਿਖਾ ਰਹੇ ਵੀ ਹੁਨਰ ਜ਼ਿੰਦਾ ਰਵੇ। ਇਦਾਂ ਦੇ ਜਿਹੜੇ ਬੰਦੇ ਹੱਥ ਨਾਲ ਕੰਮ ਕਰਦੇ ਆ ਨਾ, ਮੈਂ ਸਿਰਫ ਇੱਕੋ ਗੱਲ ਕਰੂੰਗਾ ਵੀ ਅਬਲਾਂ ਤਾਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀ ਹੌਸਲਾ ਅਫਜ਼ਾਈ ਹੋਵੇ ਕਿ ਜਿਹੜੇ ਬੰਦੇ ਸਾਡੇ ਵਿਰਸੇ ਨੂੰ, ਸਾਡੀ ਸਕਾਫਤ ਨੂੰ, ਹੁਨਰ ਨੂੰ ਜ਼ਿੰਦਾ ਰੱਖਿਆ ਹੈ, ਥੋੜੀ ਕਮਾਈ ਦੇ ਵਿੱਚ ਵੱਡੇ ਕੰਮ ਨੂੰ ਇਹਨਾਂ ਨੇ ਜ਼ਿੰਦਾ ਰੱਖਿਆ ਹੈ। ਇਹ ਇਹਨਾਂ ਦੀ ਕੁਰਬਾਨੀ ਹੈ। ਇਹਨਾਂ ਵਾਸਤੇ ਖਸੂਸੀ ਕੋਈ ਇਮਦਾਦ ਹੋਣੀ ਚਾਹੀਦੀ ਹੈ। ਜਿੱਥੇ ਜਿੱਥੇ ਵੀ ਹੱਥ ਨਾਲ ਕਾਰੀਗਰੀ ਨਾਲ ਜਿਹੜੇ ਬੰਦੇ ਕੰਮ ਕਰ ਰਹੇ, ਪੁਰਾਣਾ ਕੰਮ ਕਰ ਰਹੇ, ਤੇ ਜੇ ਸਰਕਾਰ ਨਾ ਵੀ ਕਰੇ ਤੇ ਸਾਨੂੰ ਇਹਨਾਂ ਲੋਕਾਂ ਕੋਲੋਂ 10 ਰੁਪਏ ਦੀ ਸ਼ੈ 50 ਚ ਲੈਣੀ ਚਾਹੀਦੀ ਹੈ, ਖੁਸ਼ ਹੋ ਕੇ, ਕਿਉਂਕਿ ਇਹਨਾਂ ਨੇ ਸਾਡਾ ਪਿਛੋਕੜ ਚੇਤੇ ਕਰਾ ਕੇ ਰੱਖਿਆ, ਉਹਨੂੰ ਜ਼ਿੰਦਾ ਰੱਖਿਆ ਹੈ। ਹਾਂ, ਜਿੱਥੇ ਵੀ ਕੋਈ ਹੱਥ ਦਾ ਕਾਰੀਗਰ ਆ, ਕੋਈ ਹੱਥ ਦਾ ਕੰਮ ਕਰਨ ਵਾਲਾ ਬੰਦਾ, ਇਹਨਾਂ ਨਾਲ ਖਸੂਸੀ ਪਿਆਰ ਮੁਹੱਬਤ, ਇਹਨਾਂ ਦਾ ਇੱਜ਼ਤ ਇਹਤਰਾਮ ਬਹੁਤਾ ਸਾਰਾ ਹੋਣਾ ਚਾਹੀਦਾ। ਗੱਲ ਅਸਲ ਮੈਂ ਇਹ ਕਰ ਰਿਹਾ ਤੇ ਇਨਸ਼ਾਅੱਲਾ ਇਹਨਾਂ ਦੀ ਗੱਲ ਅਸੀਂ ਕਰਦੇ ਰਹਾਂਗੇ। ਉਮੀਦ ਆ ਤੁਹਾਨੂੰ ਇਹ ਗੱਲ ਸਾਡੀ ਚੰਗੀ ਲੱਗੀ ਹੋਣੀ। ਤੇ ਅੱਜ ਸਾਡੀ ਵੇਲਣੇ ਤੋਂ ਛੁੱਟੀ ਸੀ ਤੇ ਅਸੀਂ ਇੱਧਰ ਆ ਗਏ। ਤੇ ਦੁਆਵਾਂ 'ਚ ਯਾਦ ਰੱਖਿਓ, ਜਿਉਂਦੇ ਵਾਸਤੇ ਰਹੋ। ਬੜੀ ਮਿਹਰਬਾਨੀ ਜੀ।